ਪੰਜਾਬੀ ਰੇਡੀਓ ਜਿਵੇਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਤਿੰਨ, ਰਮਿੰਦਰ ਸਿੰਘ ਬਸਰਾ, ਗਰਮੇਲ ਲਿੱਦੜ, ਜਸਵੰਤ ਸਿੰਘ Bakersfield, Turkiana Immigration Law Firm 4159090503, Khalsa Insurance Agency 4082722500, Gurdeep Singh Virdi Clovis, Manjeet Singh Diwana, Butta Singh Ranipur, Fresno, Charanjit Singh Badwal, Pyara Singh Rahal, Gurpal Gill, Sacramento, Resham Singh Nijjar, Juba City, ਮਨਦੀਪ ਸਿੰਘ ਕਾਲੋਂ ਮੋਡੈਸਟੋ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਧੰਨਵਾਦ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਵੈਸ਼ਨੋ ਦੇਵੀ ਮੰਦਿਰ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ। ਉੱਥੇ ਭਗਦੜ ਮਚ ਗਈ ਤੇ ਹੁਣ ਤੱਕ 12 ਮੌਤਾਂ ਹੋ ਗਈਆਂ। ਜੀ ਇਹ ਨਵੇਂ ਸਾਲ ਦੇ ਉੱਤੇ ਜੀ ਵੱਡੀ ਖਬਰ ਆ ਰਹੀ ਆ। ਵੈਸੇ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਇੱਥੇ ਜਿਹੜੇ ਹਾਲਾਤ ਨੇ ਉਹ ਇਸ ਤਰ੍ਹਾਂ ਦੇ ਨੇ ਕਿ ਲੋਕ ਜਿੱਥੇ ਜਾਂਦੇ ਆ ਨਾ ਕਿ ਮਾਨਸਿਕ ਸ਼ਾਂਤੀ ਦੇ ਵਾਸਤੇ ਜਾਣਾ, ਉੱਥੇ ਵੀ ਨਹੀਂ ਟਿਕਦੇ ਜੀ। ਤੁਸੀਂ ਕਿਸੇ ਧਾਰਮਿਕ ਸਥਾਨ ਦੇ ਉੱਤੇ ਜਾਓ, ਈਵਨ ਦਰਬਾਰ ਸਾਹਿਬ ਬਾਂਸ ਲਾ ਕੇ ਕੰਟਰੋਲ ਕਰਨੇ ਪੈਂਦੇ ਆ। ਇੱਕ ਦੂਜੇ ਤੋਂ ਮੂਹਰੇ ਹੋ ਕੇ ਧੱਕੇ ਮਾਰ, ਮੁੱਕੀਆਂ ਮਾਰ, ਜਿਹੜਾ ਥੱਲਿਓਂ ਦੀ ਲੰਘ ਜਾਵੇ, ਇੱਧਰ ਦੀ ਲੰਘ ਜਾਵੇ, ਕੋਈ ਨਹੀਂ ਟਿਕਦਾ ਜੀ। ਭੋਰਾ ਨਹੀਂ ਟਿਕਦੇ, ਨਾ ਇਹ ਲੋਕ ਸੜਕਾਂ ਦੇ ਉੱਤੇ ਟਿਕਦੇ ਆ। ਸੜਕਾਂ ਦੇ ਉੱਤੇ ਟ੍ਰੈਫਿਕ ਦਾ ਉਹੀ ਹਾਲ ਹੈ ਤੇ ਉਹੀ ਹਾਲ ਉਤਰ ਕੇ ਧਾਰਮਿਕ ਸਥਾਨਾਂ ਦੇ ਉੱਤੇ ਇਹਨਾਂ ਦਾ ਹੋ ਜਾਂਦਾ। ਇਹ ਮਾੜੀ ਖਬਰ ਆ ਰਹੀ ਆ ਔਰ ਇਹ ਕੋਈ 2:45 ਵਜੇ ਤੜਕਸਾਰ ਸਾਡੇ ਇੱਥੋਂ ਦੇ ਸਮੇਂ ਦੇ ਮੁਤਾਬਕ ਵਾਪਰੀ ਹੈ। ਵੈਸ਼ਨੋ ਦੇਵੀ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਕਟੜਾ ਦੇ ਵਿੱਚ ਸਥਿਤ ਹੈ, ਉੱਥੇ ਇਹ ਭਗਦੜ ਮਚੀ ਹੈ। 12 ਲੋਕਾਂ ਦੀ ਮੌਤ ਦੀ ਖਬਰ ਆ ਰਹੀ ਹੈ। ਅਜੇ ਤੱਕ 14 ਲੋਕ ਜ਼ਖਮੀ ਹੋਏ ਆ। 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਹੜੇ ਜ਼ਖਮੀ ਨੇ ਉਹਨਾਂ ਨੂੰ ਕਟੜਾ ਦੇ ਨਾਰਾਇਣਾ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਿੰਨਾ ਕੁ ਪਤਾ ਲੱਗ ਰਿਹਾ ਅਜੇ, ਜਿੰਨੀਆਂ ਖਬਰਾਂ ਆ ਰਹੀਆਂ ਨੇ, ਜਿਹੜੇ ਉੱਥੇ ਸ਼ਰਧਾਲੂ ਸੀਗੇ ਗਏ ਹੋਏ, ਅਜੀਬ ਆ। ਵੈਸੇ ਜਿਹੜੀ ਤੁਸੀਂ ਗੱਲ ਸੁਣੋਗੇ ਉਹ ਇਸ ਪੱਖੋਂ ਅਜੀਬ ਆ। ਕਹਿੰਦੇ ਕਿਸੇ ਗੱਲ ਨੂੰ ਲੈ ਕੇ ਉਹਨਾਂ ਦੇ ਵਿਚਾਲੇ ਨਾ ਧੱਕਾ ਮੁੱਕੀ ਹੋ ਗਈ। ਕਿਸੇ ਗੱਲ ਨੂੰ ਵਿਵਾਦ ਹੋ ਗਿਆ, ਵਿਵਾਦ ਤੋਂ ਮੁੱਕੀ ਹੋਈ ਔਰ ਇਹ ਧੱਕਾ ਮੁੱਕੀ ਤੋਂ ਬਾਅਦ ਜਿਹੜੇ ਮੌਕੇ ਤੇ ਮੌਜੂਦ ਲੋਕ ਨੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸੁਰੱਖਿਆ ਦੇ ਇੰਤਜ਼ਾਮ ਵੀ ਨਹੀਂ ਸੀਗੇ। ਜਦੋਂ ਧੱਕਾ ਮੁੱਕੀ ਹੋਈ ਤੇ ਫਿਰ ਤੁਹਾਨੂੰ ਪਤਾ ਗਰੁੱਪਾਂ ਦੇ ਵਿੱਚ ਲੋਕ ਜਾਂਦੇ ਨੇ ਤੇ ਗਰੁੱਪਾਂ ਦੇ ਵਿੱਚ ਜਾਣ ਵਾਲੇ ਇੱਕ ਦੂਜੇ ਦੇ ਨਾਲ ਖੜੇ ਹੋ ਜਾਂਦੇ ਆ ਵੀ ਉਹ ਉਹਦੇ ਗਰੁੱਪ ਦਾ, ਉਹਦੇ ਗਰੁੱਪ ਦਾ, ਤੇ ਉਸ ਗਰੁੱਪਬਾਜੀ ਦੇ ਵਿੱਚ ਹੀ ਇਹ ਲੋਕ ਨਾ ਬਾਹਰ ਟਿਕਣ ਨਾ ਧਾਰਮਿਕ ਸਥਾਨਾਂ ਤੇ ਜਾ ਕੇ ਟਿਕਣ। ਉੱਥੋਂ ਜਦੋਂ ਇਹ ਗਰੁੱਪ ਬਣੇ ਤੇ ਫਿਰ ਮਾਰ ਮਰਾਈ ਸ਼ੁਰੂ ਹੋ ਗਈ ਇੱਕ ਦੂਜੇ ਦੇ ਖਿਲਾਫ। ਉੱਥੋਂ ਨਿਕਲਣ ਦੇ ਵਾਸਤੇ ਰਾਹ ਹੈ ਨਹੀਂ ਸੀਗਾ ਜੀ, ਅੰਦਰ ਭਿੜਦੇ ਰਹੇ। ਜਦੋਂ ਅੰਦਰ ਭਿੜੇ ਤੇ ਜਿਹੜੇ ਬਾਕੀ ਲੋਕ ਸੀਗੇ ਉਹਨਾਂ ਨੇ ਇਸ ਹਾਲਾਤ ਨੂੰ ਵੇਖਦਿਆਂ ਬਾਹਰ ਵੱਲ ਨੂੰ ਜਾਣਾ ਸ਼ੁਰੂ ਕੀਤਾ, ਬਾਹਰ ਭੱਜਣਾ ਸ਼ੁਰੂ ਕੀਤਾ। ਰਾਹ ਇੱਕੋ ਸੀਗਾ ਨਿਕਲਣ ਦਾ ਤੇ ਉੱਥੇ ਉਸ ਰਾਹ ਦੇ ਉੱਤੇ ਲੋਕ ਜਿਹੜੇ ਨਹੀਂ ਸੀ ਤੁਰ ਸਕਦੇ, ਜ਼ੋਰ ਵਾਲੇ ਨਹੀਂ ਸੀਗੇ, ਉਹ ਹੇਠਾਂ ਦੱਬੇ ਗਏ ਤੇ ਲੋਕ ਉਹਨਾਂ ਦੇ ਉੱਤੇ ਪੈਰ ਰੱਖ ਕੇ ਤਾਂ ਜਾਂਦੇ ਰਹੇ, ਜਿਹਦੇ ਵਿੱਚ ਇਹ ਮੌਤਾਂ ਹੋਈਆਂ ਨੇ। ਸਰਕਾਰ ਨੇ ਹੈਲਪਲਾਈਨ ਨੰਬਰ ਜਾਰੀ ਕਰਤੇ ਆ, ਜੋ ਕਰਦੀ ਹੁੰਦੀ ਆ। ਮੁਆਵਜ਼ੇ ਦਾ ਐਲਾਨ ਕਰ ਦਿੱਤਾ ਕੇਂਦਰ ਦੀ ਸਰਕਾਰ ਨੇ ਮਰਨ ਵਾਲਿਆਂ ਨੂੰ ਤੇ ਜ਼ਖਮੀਆਂ ਨੂੰ। ਇਹੀ ਕੀਤਾ ਜਾਂਦਾ ਹੁੰਦਾ ਕਿਉਂਕਿ ਜਦੋਂ ਏਦਾਂ ਦੀ ਘਟਨਾ ਵਾਪਰਦੀ ਆ, ਮੁਆਵਜ਼ਾ ਦੇ ਕੇ ਲੋਕ ਚੁੱਪ ਕਰਵਾ ਦਿੱਤੇ ਜਾਂਦੇ ਆ। ਸਵਾਲ ਇਹ ਆ ਕਿ ਇਹ ਲੋਕ ਕਦੋਂ ਸਮਝਣਗੇ ਔਰ ਕਦੋਂ ਇਹ ਲੋਕ ਜਾਣਨਗੇ ਕਿ ਲਾਈਨਾਂ ਤੋੜ ਕੇ ਇੱਕ ਦੂਜੇ ਤੋਂ ਮੂਹਰੇ ਲੰਘਣ ਦੀ ਜਿਹੜੀ ਹੋੜ ਆ ਉਹ ਕਿੱਥੋਂ ਤੱਕ ਇਹਨਾਂ ਨੂੰ ਲੈ ਜਾਊਗੀ। ਅਕਸਰ ਤੁਸੀਂ ਏਅਰਪੋਰਟਾਂ ਦੇ ਉੱਤੇ ਆਉਂਦੇ ਜਾਂਦੇ ਦੇਖਿਆ ਹੋਊਗਾ ਕਿ ਇਹੀ ਲੋਕ ਜਦੋਂ ਬਾਹਰਲੇ ਮੁਲਕਾਂ ਤੋਂ ਤੁਰਦੇ ਆ, ਬੜੇ ਸੋਹਣੇ ਲਾਈਨਾਂ 'ਚ ਲੱਗੇ ਹੁੰਦੇ ਆ ਜੀ, ਉੱਥੋਂ ਦਾ ਸਿਸਟਮ ਫੋਲੋ ਕਰਦੇ ਆ। ਐਸ ਹੁਣ ਇੱਥੇ ਉਤਰਦੇ ਆ
ਪਤਾ ਨਹੀਂ ਹਵਾ 'ਚ ਹੈ ਕੁਛ ਜਾਂ ਪਾਣੀ ਦੇ ਵਿੱਚ ਹੈ। ਨਾਲ ਦੀ ਨਾਲ ਲਾਈਨ ਤੋੜ ਕੇ ਦਿੱਲੀ ਜਾਂ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਤੁਸੀਂ ਦੇਖਿਆ ਹੋਊਗਾ, ਲਾਈਨਾਂ ਤੋੜ ਕੇ ਬਸ ਉਹੀ ਇੱਕ ਦੂਜੇ ਨੂੰ ਕੂਣੀਆਂ ਮਾਰ, ਇੱਕ ਦੂਜੇ ਨੂੰ ਸਾਈਡ ਤੇ ਕਰ, ਉੱਥੋਂ ਲੰਘਣਾ ਸ਼ੁਰੂ ਕਰ ਦਿੰਦੇ ਆ। ਭਗਦੜ ਇਹੋ ਜਿਹੀਆਂ ਚੀਜ਼ਾਂ ਤੋਂ ਹੀ ਮਚਦੀ ਆ। ਜੇ ਅੰਦਰ ਜਾ ਕੇ ਲੋਕ ਬੈਸੇ ਆ ਕਿਸੇ ਗੱਲ ਨੂੰ ਲੈ ਕੇ, ਤੇ ਮੇਰਾ ਖਿਆਲ ਇਦੋਂ ਵੱਡੀ ਤਾਂ ਹੋਰ ਮਾੜੀ ਗੱਲ ਨਹੀਂ ਹੋ ਸਕਦੀ ਕਿ ਕਿਹੋ ਜੀ ਸੋਚ ਦੇ ਇਹ ਲੋਕ ਹੋ ਸਕਦੇ ਆ, ਜਿਹੜੇ ਗਏ ਸੀਗੇ ਕੋਈ ਮਾਨਸਿਕ ਤੌਰ ਦੇ ਉੱਤੇ ਸ਼ਾਂਤੀ ਲੈਣ ਦੇ ਵਾਸਤੇ, ਤੇ ਉੱਥੇ ਜਾ ਕੇ ਵੀ ਬਾ ਇੱਕ ਦੂਜੇ ਨੂੰ ਕੱਟ ਕੇ ਮੂਹਰੇ ਲੰਘਣ ਦੀ ਹੋੜ ਦੇ ਵਿੱਚ 12 ਜਾਣੇ ਮਾਰੇ ਗਏ। ਬਿਲਕੁਲ ਜੀ, ਵੀਆਈਪੀ ਤੋਂ ਲੜ ਪਏ ਹੋਣੇ ਕੁਛ ਨਾ ਕੁਛ। ਤੇ ਚੀਨ ਲਗਾਤਾਰ ਹੀ ਭਾਰਤ ਦੇ ਕਈ ਇਲਾਕਿਆਂ ਦੇ ਉੱਤੇ ਆਪਣਾ ਦਾਅਵਾ ਪੇਸ਼ ਕਰ ਰਿਹਾ। ਹੁਣ ਅਰੁਣਾਚਲ ਤੇ ਵੀ ਦਾਅਵਾ ਉਹਨੇ ਕਰ ਦਿੱਤਾ ਹੈ। ਦੇਖੋ, ਚਾਈਨਾ ਨੇ ਪਿਛਲੇ ਸਮੇਂ ਦੇ ਦੌਰਾਨ, ਖਾਸ ਤੌਰ ਦੇ ਉੱਤੇ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਜਿਹੜੀ ਭਾਰਤ ਦੀਆਂ ਮੁਸ਼ਕਲਾਂ ਵਧਾਈਆਂ ਨੇ। ਝੜਪਾਂ ਵੀ ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਹੈ ਉਹਦੇ ਉੱਤੇ ਹੁੰਦੀਆਂ ਰਹੀਆਂ ਨੇ। ਸਰਕਾਰ ਨਹੀਂ ਮੰਨਦੀ। ਰਿਪੋਰਟਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪੈਂਟਾਗਨ ਹੈ ਉਹਨੇ ਵੀ ਦਿੱਤੀਆਂ ਸੀਗੀਆਂ ਕਿ ਕਿੱਥੋਂ ਤੱਕ ਚਾਈਨਾ ਆ ਗਿਆ ਹੋਇਆ। ਉਹਨੇ ਆਪਣੇ ਘਰ ਤੱਕ ਬਣਾ ਲਏ ਹੋਏ ਆ ਇਹਦੇ ਭਾਰਤ ਵਾਲੀ ਸਾਈਡ ਦੇ ਉੱਤੇ ਆ ਕੇ। ਇਹ ਮੰਨਦੇ ਹੀ ਨਹੀਂ, ਕਹਿੰਦੇ ਨਹੀਂ ਇੱਥੇ ਕੋਈ ਨਹੀਂ ਜਿਹੜਾ ਆਇਆ, ਜਦੋਂ ਕਿ ਇਹ ਇੰਟਰਨੈਸ਼ਨਲ ਰਿਪੋਰਟਾਂ ਨੇ ਕਿ ਚਾਈਨਾ ਨੇ ਭਾਰਤ ਵਾਲੀ ਸਾਈਡ ਦੇ ਉੱਤੇ ਅੰਦਰ ਆ ਕੇ ਲਗਾਤਾਰ ਆਪਣੀ ਕੰਸਟਰਕਸ਼ਨ ਜਿਹੜੀ ਉਹ ਜਾਰੀ ਰੱਖੀ ਹੈ। ਹੁਣ ਚਾਈਨਾ ਨੇ ਭਾਰਤ ਦੇ ਉੱਤਰ ਪੂਰਬੀ ਸੂਬੇ ਅਰੁਣਾਚਲ ਪ੍ਰਦੇਸ਼ ਦੀਆਂ 15 ਹੋਰ ਥਾਵਾਂ ਦੇ ਨਾਂ ਆਪਣੇ ਪੱਧਰ ਦੇ ਉੱਤੇ ਬਦਲਤੇ ਆ, ਤੇ ਦਾਅਵਾ ਇਹ ਕੀਤਾ ਕਿ ਤਿੱਬਤ ਦਾ ਇਹ ਦੱਖਣੀ ਹਿੱਸਾ ਪ੍ਰਾਚੀਨ ਕਾਲ ਤੋਂ ਉਹਦਾ ਅਟੁੱਟ ਅੰਗ ਹੈ। ਭਾਰਤ ਨੇ ਅਰੁਣਾਚਲ ਦੀਆਂ 15 ਥਾਵਾਂ ਦਾ ਨਾਮ ਚਾਈਨਾ ਦੇ ਵੱਲੋਂ ਬਦਲੇ ਜਾਣ ਦੇ ਉੱਤੇ ਸਖਤ ਇਤਰਾਜ਼ ਜਤਾਉਂਦਿਆਂ ਇਹਨੂੰ ਰੱਦ ਕੀਤਾ ਸੀਗਾ। ਭਾਰਤ ਨੇ ਕਿਹਾ ਸੀਗਾ ਕਿ ਅਰੁਣਾਚਲ ਹਮੇਸ਼ਾ ਭਾਰਤ ਦਾ ਹਿੱਸਾ ਰਿਹਾ ਤੇ ਰਹੇਗਾ। ਨਾ ਘੜ ਘੜ ਕੇ ਰੱਖਣ ਦੇ ਨਾਲ ਜਿਹੜਾ ਉਹ ਸਥਿਤੀ ਨਹੀਂ ਬਦਲਣੀ। ਚਾਈਨਾ ਦੇ ਨਾਗਰਿਕ ਮਾਮਲਿਆਂ ਵਾਲੇ ਮੰਤਰਾਲੇ ਨੇ ਆਪਣੇ ਪੱਧਰ ਦੇ ਉੱਤੇ ਅਰੁਣਾਚਲ ਦੀਆਂ 15 ਥਾਵਾਂ ਦੇ ਨਾਮ ਬਦਲੇ ਆ, ਤੇ ਸੂਬੇ ਨੂੰ ਇਹ ਦੱਖਣੀ ਤਿੱਬਤ ਦੱਸਦਾ। ਵਿਦੇਸ਼ ਮੰਤਰਾਲਾ ਜਿਹੜਾ ਭਾਰਤ ਦਾ, ਉਹਨੇ ਇਹ ਗੱਲ ਕਹੀ ਆ ਕਿ ਅਸੀਂ ਏਦਾਂ ਪਹਿਲਾਂ ਵੀ ਵੇਖਿਆ, ਇਹ ਪਹਿਲੀ ਵਾਰ ਨਹੀਂ ਗਾ ਕਿ ਚਾਈਨਾ ਨੇ ਅਰੁਣਾਚਲ ਪ੍ਰਦੇਸ਼ ਦੀਆਂ ਥਾਵਾਂ ਦਾ ਨਾਂ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਸਵਾਲ ਇਹ ਆ ਕਿ ਜਿਹੜਾ ਮੰਤਰਾਲਾ ਹੈ ਭਾਰਤ ਦਾ, ਉਹ ਇੰਨੀ ਇੱਕ ਗੱਲ ਕਹਿ ਕੇ ਜਿਹੜਾ ਉਹ ਸੁਰਖਰੂ ਹੋ ਜਾਂਦਾ ਕਿ ਨਾ ਥਾਵਾਂ ਦਾ ਨਾਂ ਬਦਲਣ ਦੇ ਨਾਲ ਕੀ ਹੁੰਦਾ। ਚਾਈਨਾ ਲਗਾਤਾਰ ਉਹ ਕੋਸ਼ਿਸ਼ ਕੀ ਕਰਦਾ ਹੈ ਕਿ 50 ਫੁੱਟ ਆ ਗਿਆ, ਫਿਰ ਇਤਰਾਜ਼ ਹੋਇਆ ਤੇ ਉਹ 40 ਫੁੱਟ ਪਿੱਛੇ ਚਲੇ ਗਿਆ, 10 ਫੁੱਟ ਤੇ ਆ ਗਿਆ, ਉਸ ਤੋਂ ਬਾਅਦ ਫਿਰ 50 ਫੁੱਟ ਅੱਗੇ ਆ ਗਿਆ, ਫਿਰ ਰੌਲਾ ਪੈ ਗਿਆ, ਫਿਰ 40 ਫੁੱਟ ਪਿੱਛੇ ਚਲੇ ਗਿਆ। ਏਦਾਂ ਉਹ ਹੌਲੀ ਹੌਲੀ ਕਰਦਾ ਅੱਗੇ ਵਧਿਆ ਆਉਂਦਾ ਤੇ ਲਗਾਤਾਰ ਕੰਸਟਰਕਸ਼ਨ ਕਰ ਰਿਹਾ। ਅਸਲ ਦੇ ਵਿੱਚ ਜਿਹੜਾ ਸੈਂਟਰਲ ਏਸ਼ੀਆ ਹੈ ਉਹਦੇ ਬਿਜ਼ਨਸ ਦੇ ਉੱਤੇ ਕਬਜ਼ਾ ਕਰਨ ਦੇ ਵਾਸਤੇ ਚਾਈਨਾ ਦੀ ਇਹ ਸਟ੍ਰੈਟਜੀ ਪਿਛਲੇ ਸਮੇਂ ਤੋਂ ਰਹੀ ਹੈ। ਹਾਂ, ਇਸ ਜਿਹੜੀ ਇਹ ਸਟ੍ਰੈਟਜੀ ਆ, ਇਹਦਾ ਉਸ ਪਾਸੇ ਵੱਲ ਜਵਾਬ ਨਹੀਂ ਕੋਈ ਵੀ ਭਾਰਤ ਦੇ ਵੱਲੋਂ ਦਿੱਤਾ ਜਾਂਦਾ। ਕਾਂਗਰਸ ਨੇ ਇਹਦੇ ਉੱਤੇ ਕਿੰਤੂ ਪ੍ਰੰਤੂ ਕੀਤਾ ਔਰ ਉਹਨੇ ਇਹ ਗੱਲ ਕਹੀ ਆ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਭਾਰਤ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਵਾਲੇ ਚੀਨ ਦਾ ਨਾਂ ਲੈਣ ਦੇ ਉੱਤੇ ਤੇ ਜਵਾਬੀ ਕਾਰਵਾਈ ਕਰਨ ਤੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਮੋਦੀ ਸਰਕਾਰ ਝਿਜਕ ਕਿਉਂ ਰਹੀ ਹੈ। ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਜਿਹੜੇ ਨੇ ਮਲਕਰਜੁਨ ਖੜਗੇ ਨੇ ਇਹ ਗੱਲ ਕਹੀ ਆ ਕਿ ਚੀਨ ਅਰੁਣਾਚਲ ਦੇ ਵਿੱਚ 15 ਥਾਵਾਂ ਦੇ ਨਾਂ ਬਦਲ ਰਿਹਾ, ਤੇ ਪਿਛਲੇ ਦਿਨੀ ਸੈਟਲਾਈਟ ਤਸਵੀਰਾਂ ਦੇ ਵਿੱਚ ਵਿਖਾਇਆ ਗਿਆ ਸੀਗਾ ਕਿ ਚਾਈਨਾ ਨੇ ਸਾਡੇ ਇਲਾਕੇ ਦੇ ਵਿੱਚ 2 ਪਿੰਡ ਬਣਾ ਲਏ ਆ। ਅਜੇ ਤੱਕ ਵੀ ਉਹ ਕਹਿੰਦੇ ਕਿ ਭਾਰਤ ਦੀ ਸਰਕਾਰ ਇਹਨਾਂ ਚੀਜ਼ਾਂ ਨੂੰ ਐਕਸੈਪਟ ਕਰਨ ਦੇ ਵਾਸਤੇ ਤਿਆਰ ਨਹੀਂ ਗਈ ਕਿ ਇੱਥੇ ਚਾਈਨਾ ਨੇ ਕਬਜ਼ਾ ਕਰ ਲਿਆ ਹੋਇਆ। ਜਦੋਂ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਭਾਰਤ ਦਾ ਜਿਹੜਾ ਮੰਤਰਾਲਾ ਉਹ ਬਸ ਇਹ ਕਹਿੰਦਾ ਕਿ ਇਹਦੇ ਨਾਲ ਕੀ ਫਰਕ ਪੈਣ ਲੱਗਿਆ। ਹੋ ਸਕਦਾ ਉਹ ਕੱਲ ਨੂੰ ਇਹ ਵੀ ਕਹਿ ਦੇ ਕਿ 2 ਪਿੰਡ ਵਸਾਉਣ ਦੇ ਨਾਲ ਕਿਹੜਾ ਕੋਈ ਫਰਕ ਪੈਣ ਲੱਗਿਆ, ਕਿਉਂਕਿ ਇਸ ਪਾਸੇ ਵੱਲ ਉਹਨੇ ਮੂੰਹ ਨਹੀਂ ਕਰਨਾ। ਚਾਹੇ ਉੱਥੇ ਤੁਹਾਨੂੰ ਯਾਦ ਹੋਊਗਾ ਜਦੋਂ ਚਾਈਨਾ ਦੀ ਜਿਹੜੀ ਫੌਜ ਆ ਇੱਧਰ ਆਉਣ ਵੜੀ ਸੀ, ਕੁਝ ਜਿਹੜੇ ਫੌਜੀ ਭਾਰਤ ਦੇ ਉਹ ਵੀ ਸ਼ਹੀਦ ਹੋਏ
ਤੇ ਪ੍ਰਧਾਨ ਮੰਤਰੀ ਉਹਨਾਂ ਦਾ ਉਦੋਂ ਵੀ ਬਿਆਨ ਸੀਗਾ, ਨਾ ਇੱਥੇ ਕੋਈ ਅੰਦਰ ਆਇਆ ਤੇ ਨਾ ਇਹਦੇ ਕੋਈ ਸਬੂਤ ਨੇ, ਜਦੋਂ ਕਿ ਸਬੂਤ ਇਹਨਾਂ ਦੀਆਂ ਮ੍ਰਿਤਕ ਦੇਹਾਂ ਦੇ ਰੂਪ ਦੇ ਵਿੱਚ ਫੌਜੀਆਂ ਦੇ ਇਸ ਪਾਸੇ ਵੱਲ ਆਏ ਸੀਗੇ ਜੀ। ਤੇ ਅੱਗੇ ਪੰਜਾਬ ਦੇ ਮੰਤਰੀਆਂ ਦੀ ਜੇ ਗੱਲ ਕਰੀਏ, ਨਵਜੋਤ ਸਿੱਧੂ ਦੇ ਖਿਲਾਫ ਹੋਇਆ। ਦੇਖੋ ਇਸ ਵੇਲੇ ਜਿਹੜੀ ਪੰਜਾਬ ਕਾਂਗਰਸ ਹੈ ਉਹਦੇ ਅਜੀਬੋ-ਗਰੀਬ ਜਿਹੇ ਹਾਲਾਤ ਪੈਦਾ ਹੋ ਰਹੇ ਆ। ਇੱਕ ਤਾਂ 3 ਤਰੀਕ ਨੂੰ ਜਿਹੜੀ ਕੱਲ ਵੀ ਗੱਲ ਕੀਤੀ ਸੀਗੀ, ਇੱਥੇ ਰੈਲੀ ਰੱਖੀ ਸੀ ਕਿੱਲੀ ਚਹਿਲਾਂ, ਉਹ ਰੈਲੀ ਰੱਦ ਕਰਕੇ ਰਾਹੁਲ ਗਾਂਧੀ ਚਲੇ ਗਏ ਵਿਦੇਸ਼, ਉਹ ਇਟਲੀ ਚਲੇ ਗਏ ਨੇ। ਹੈਰਾਨੀ ਵਾਲੀ ਗੱਲ ਇਹ ਆ ਕਿ ਚੋਣਾਂ ਦੇ ਮੌਕੇ ਦੇ ਉੱਤੇ ਇਸ ਤਰ੍ਹਾਂ ਦੀ ਅਹਿਮ ਰੈਲੀ ਨੂੰ ਰੱਦ ਕਰ ਦੇਣਾ ਤੇ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਟਿਕਟਾਂ ਵਾਲੇ ਮਾਮਲੇ ਦੇ ਉੱਤੇ ਅਜੇ ਵੀ ਕੋਈ ਸਪਸ਼ਟ ਸਟੈਂਡ ਨਾ ਲੈ ਸਕਣਾ ਕਿ ਕਿਹੜੇ ਕਿਹੜੇ ਉਮੀਦਵਾਰ ਹੋਣਗੇ, ਇਹ ਖਲਬਲੀ ਪੈਦਾ ਕਰ ਰਿਹਾ। ਔਰ ਇੱਥੇ ਜਿਹੜੇ ਹਾਲਾਤ ਇਹ ਬਣੇ ਪਏ ਆ ਕਿ ਇੱਕ ਏਰੀਏ ਦੇ ਵਿੱਚ ਚਰਨਜੀਤ ਚੰਨੀ ਹੋਰੀ ਜਾਂਦੇ ਆ ਮੁੱਖ ਮੰਤਰੀ ਦੇ ਤੌਰ ਦੇ ਉੱਤੇ, ਤੇ ਜਾ ਕੇ ਕਿਸੇ ਨਾ ਕਿਸੇ ਦੇ ਮੋਢੇ ਤੇ ਹੱਥ ਰੱਖ ਦਿੰਦੇ ਆ ਵੀ ਸਾਡਾ ਉਮੀਦਵਾਰ ਇਹ ਹੋ ਸਕਦਾ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੋਰੀ ਜਾਂਦੇ ਆ ਤੇ ਉਹ ਦੂਜੇ ਬੰਦੇ ਦੇ ਮੋਢੇ ਤੇ ਹੱਥ ਰੱਖ ਦਿੰਦੇ ਆ, ਸਾਡਾ ਉਮੀਦਵਾਰ ਆ ਹੋ ਸਕਦਾ। ਤੇ ਇੱਕ ਡਾਇਲਾਗ ਜਿਹੜਾ ਪਿਛਲੇ ਦਿਨਾਂ ਤੋਂ ਉਹ ਬੋਲਦੇ ਰਹੇ ਆ ਲਗਾਤਾਰ ਕਿ ਇਦਾਂ ਦਾ ਉਮੀਦਵਾਰ ਹੈ ਕਿ ਦਬਕਾ ਮਾਰੇ ਤੇ ਪੁਲਿਸ ਵਾਲਿਆਂ ਦੀ ਜਿਹੜੀ ਪੈਂਟ ਆ ਉਹ ਗਿੱਲੀ ਹੋ ਜਾਂਦੀ ਹੈ। ਹਾਲਾਂਕਿ ਇਸ ਮਾਮਲੇ ਦੇ ਉੱਤੇ ਹੁਣ ਕੱਲ ਚਰਨਜੀਤ ਸਿੰਘ ਚੰਨੀ ਹੋਰੀ ਪੁਲਿਸ ਦੀ ਤਾਰੀਫ ਕਰੀ ਜਾਂਦੇ ਸੀਗੇ, ਸੁਖਜਿੰਦਰ ਸਿੰਘ ਰੰਧਾਵਾ ਹੋਰੀ ਪੁਲਿਸ ਦੀ ਤਾਰੀਫ ਕਰੀ ਜਾਂਦੇ ਸੀ, ਕਿਉਂਕਿ ਪੁਲਿਸ ਫੋਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀਆਂ ਕਈਆਂ ਹੋਈਆਂ ਗੱਲਾਂ ਦਾ ਬਹੁਤ ਮਾੜਾ ਅਸਰ ਪੈ ਰਿਹਾ। ਬਹੁਤ ਵੱਡੀ ਗਿਣਤੀ ਆ ਪੁਲਿਸ ਦੀ, 80,000 ਦੇ ਕਰੀਬ, ਤੋਂ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਦੇ ਉੱਤੇ ਇਤਰਾਜ਼ ਵੀ ਪ੍ਰਗਟ ਕਰ ਰਹੇ ਆ। ਨਵਜੋਤ ਸਿੰਘ ਸਿੱਧੂ ਆ ਕਿ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਕੰਟਰੋਲ ਦੇ ਵਿੱਚ ਨਹੀਂ ਆ ਰਹੀ। ਪਿੱਛੇ ਜੇ ਉਹ ਲੱਗਿਆ ਸੀਗਾ ਕਿ ਉਹਨਾਂ ਨੇ ਕਾਫੀ ਕੁਝ ਸਿੱਖ ਲਿਆ, ਪਰ ਜੇ ਤੁਸੀਂ ਹੁਣ ਦੁਬਾਰਾ ਦੇਖੋ ਤੇ ਹਰ 30 ਸੈਕਿੰਡ ਤੋਂ ਬਾਅਦ ਉਹ ਜਿਹੜਾ ਡਾਇਲਾਗ ਬੋਲਦੇ ਆ, ਠੋਕੋ ਟਕਾ ਕੇ ਠੋਕੋ, ਬਸ ਆਹੀ ਹੈ। ਇੱਕੋ ਡਾਇਲਾਗ ਬਾਰ-ਬਾਰ ਬੋਲੀ ਜਾਂਦੇ ਆ, ਇੱਕ ਲਾਈਨ ਆਪਣੇ ਗੱਲ ਦੀ, ਦੂਜਾ ਅੱਗੇ ਠੋਕੋ ਟਕਾ ਕੇ ਠੋਕੋ। ਜੇ ਤੁਸੀਂ ਭਾਸ਼ਣ ਨੂੰ ਇੱਕ ਦੋ ਵਾਰੀ ਚੱਜ ਦੇ ਨਾਲ ਸੁਣੋਗੇ ਤਾਂ ਹਰ ਬੰਦਾ ਮਹਿਸੂਸ ਕਰਦਾ ਕਿ ਕਹਿਣ ਨੂੰ ਕੁਝ ਵੀ ਨਹੀਂਗਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕੋਲੇ। ਜਿਹੜੇ ਉਹ ਮਾਡਲ ਦੀ ਗੱਲ ਕਰਦੇ ਆ, ਜੇ ਉਹ ਇਦਾਂ ਦਾ ਮਾਡਲ ਹੈ ਜਿਸ ਕਿਸਮ ਦਾ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਆ, ਜਿਹੜੀ ਭਾਸ਼ਾ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰ ਰਹੇ ਆ, ਤੇ ਘੱਟੋ ਘੱਟ ਪੰਜਾਬ ਦਾ ਤਾਂ ਇਸ ਤਰ੍ਹਾਂ ਦਾ ਮਾਡਲ ਨਹੀਂ ਰਿਹਾ। ਉਹਨਾਂ ਨੂੰ ਕਿਤੇ ਨਾ ਕਿਤੇ ਤਾਂ ਮੈਚੁਰਿਟੀ ਸਿੱਧ ਕਰਨੀ ਪਊਗੀ ਆਪਣੀ, ਕਿਉਂਕਿ ਇਹ ਇੱਕ ਕਿਸਮ ਦੇ ਨਾਲ ਉਹ ਸਮਾਂ ਹੈ ਕਿ ਕਿੱਧਰ ਵਾਗਡੋਰ ਜਾਣੀ ਹੈ ਪੰਜਾਬ ਦੀ। ਉਹਦੇ ਵਾਸਤੇ ਉਹਦਾ ਸੁਭਾਅ, ਉਹਦਾ ਦਾ ਚਿਹਰਾ ਮੋਹਰਾ ਪੰਜਾਬੀਆਂ ਨੂੰ ਚਾਹੀਦਾ ਹੋਊਗਾ। ਇਸ ਬੋਲਬਾਣੀ ਤੋਂ ਹੁਣ ਜਿਹੜਾ ਕਾਂਗਰਸ ਦੇ ਅੰਦਰ ਵੀ ਘੁਸਰ ਮੁਸਰ ਨਹੀਂ ਬਲਕਿ ਖੁੱਲ ਕੇ ਸਾਹਮਣੇ ਆਉਣ ਲੱਗੇ। ਜਿਹੜੇ ਗ੍ਰਹਿ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੇ ਇਸ ਮਾਮਲੇ ਦੇ ਉੱਤੇ ਕਿੰਤੂ ਪ੍ਰੰਤੂ ਖੜੇ ਕੀਤੇ ਆ। ਇਹ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਨਵਜੋਤ ਸਿੱਧੂ ਦੇ ਢੰਗ ਤਰੀਕੇ ਦੇ ਉੱਤੇ ਉਂਗਲ ਚੁੱਕੀ ਸੀ। ਭਾਰਤ ਭੂਸ਼ਣ ਆਸ਼ੂ ਨੇ ਇਹ ਗੱਲ ਕਹੀ ਹੈ ਕਿ ਨਵਜੋਤ ਸਿੱਧੂ ਦਾ ਵਤੀਰਾ ਪਾਰਟੀ ਲਈ ਠੀਕ ਨਹੀਂ ਹੈ, ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਟੈਪ ਲੈ ਰਹੇ ਆ। ਇਹ ਕਿਹਾ ਕਿ ਪਾਰਟੀ ਦੇ ਅੰਦਰ ਤਾਂ ਕੋਈ ਵੀ ਮਸ਼ਵਰਾ ਰੱਖਿਆ ਜਾ ਸਕਦਾ, ਪਰ ਸਟੇਜਾਂ ਦੇ ਉੱਤੇ ਤਾਂ ਨਹੀਂ ਹੋ ਸਕਦਾ। ਉਹਨੇ ਇਹ ਵੀ ਕਿਹਾ ਕਿ ਪਾਰਟੀ ਜਾਬਤੇ ਦੇ ਨਾਲ ਚੱਲਦੀ ਆ, ਨਾ ਕਿ ਭੰਗੜੇ ਦੇ ਨਾਲ। ਇਹ ਵੱਡੀ ਗੱਲ ਹੈ ਆਸ਼ੂ ਦੇ ਵੱਲੋਂ ਇਹ ਗੱਲ ਜਿਹੜੀ ਕਹਿਣੀ। ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਗੱਲ ਕਹੀ ਆ ਕਿ ਉਹ ਤਾਂ ਟਕਸਾਲੀ ਆਗੂ ਨੇ, ਉਹਨਾਂ ਨੇ ਲੜਾਈਆਂ ਲੜੀਆਂ ਨੇ। ਉਹਨਾਂ ਨੇ ਇਹ ਕਿਹਾ ਕਿ ਜੇ ਕੋਈ ਆਪਣੇ ਆਪ ਨੂੰ ਇਮਾਨਦਾਰ ਕਹਿੰਦਾ ਤਾਂ ਇਹਦਾ ਮਤਲਬ ਇਹ ਨਹੀਂਗਾ ਕਿ ਬਾਕੀ ਸਾਰੇ ਬੇਈਮਾਨ ਨੇ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਹਰ ਕਿਸੇ ਨੂੰ ਜ਼ਾਬਤੇ ਦੇ ਵਿੱਚ ਰਹਿਣਾ ਚਾਹੀਦਾ ਹੈ, ਕਿਸੇ ਦੇ ਹਲਕੇ ਦੇ ਵਿੱਚ ਜਾ ਕੇ ਵਿਚਾਰ ਕੇ ਬੋਲਣਾ ਚਾਹੀਦਾ। ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਿਹਾ ਕਿ ਜਦੋਂ ਕਿਸੇ ਦੇ ਵਿੱਚ ਹੰਕਾਰ ਆ ਜਾਂਦਾ ਤਾਂ ਸਮਝੋ ਉਹਦਾ ਖਾਤਮਾ ਸ਼ੁਰੂ ਹੋ ਗਿਆ। ਇਹ ਨਵਜੋਤ ਸਿੰਘ ਸਿੱਧੂ ਦੇ ਉੱਤੇ ਕੈਬਨਿਟ ਮੰਤਰੀਆਂ ਦੇ ਵੱਲੋਂ ਹੁਣ ਜਿਸ ਕਿਸਮ ਦੇ ਨਾਲ ਬਿਆਨਬਾਜ਼ੀ ਸ਼ੁਰੂ ਕੀਤੀ ਗਈ ਹੈ, ਉਹ ਨਵਜੋਤ ਸਿੰਘ ਸਿੱਧੂ ਦੇ ਵਾਸਤੇ ਮੁਸ਼ਕਲਾਂ ਖੜੀਆਂ ਕਰ ਸਕਦੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਹਾਈ ਕਮਾਂਡ ਵੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੇ ਆਪ ਨੂੰ
ਆਪੇ ਹੀ ਮੁੱਖ ਮੰਤਰੀ ਦਾ ਚਿਹਰਾ ਪ੍ਰੋਜੈਕਟ ਕਰਨ ਦੇ ਮਾਮਲੇ ਦੇ ਉੱਤੇ ਵੀ ਬਹੁਤ ਹੀ ਖੁਸ਼ ਨਹੀਂ ਗੀ। ਇੱਕ ਹੋਰ ਮੰਤਰੀ ਨੇ ਰਾਣਾ ਗੁਰਜੀਤ ਸਿੰਘ, ਉਹਨੇ ਤਾਂ ਇੱਥੋਂ ਤੱਕ ਕਹਿਤਾ ਕਿ ਜੇ ਸਿੱਧੂ ਦੇ ਵਿੱਚ ਜੁਰਤ ਹੈ ਤਾਂ ਉਹਦੀ ਟਿਕਟ ਕੱਟ ਕੇ ਵਿਖਾਵੇ ਤੇ ਉਹ ਆਜ਼ਾਦ ਉਮੀਦਵਾਰ ਵਜੋਂ ਫਿਰ ਚੋਣ ਜਿੱਤ ਕੇ ਦਿਖਾਉਣਗੇ। ਇੱਥੋਂ ਤੱਕ ਦਾ ਚੈਲੰਜ ਰਾਣਾ ਗੁਰਜੀਤ ਨੇ ਉਹ ਕਰ ਦਿੱਤਾ। ਹੁਣ ਨਵਜੋਤ ਸਿੱਧੂ ਆਪਣੀ ਭਾਸ਼ਾ ਦੇ ਉੱਤੇ ਕੰਟਰੋਲ ਕਰਦੇ ਆ ਜਾਂ ਨਹੀਂ, ਠੋਕੋ ਟਕਾ ਕੇ ਠੋਕੋ, ਇਹਨੂੰ ਛੱਡਦੇ ਆ ਡਾਇਲਾਗ ਨੂੰ ਜਾਂ ਨਹੀਂ। ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਆ ਉਹ ਇਸ ਕਿਸਮ ਦੀ ਆ ਵੀ ਜਿੱਦਾਂ ਬੰਦੇ ਨੂੰ ਫੜ ਫੜ ਕੇ ਰੱਖਣਾ ਹੁੰਦਾ। ਚੋਣਾਂ ਕੋਈ ਪਹਿਲੀ ਵਾਰੀ ਨਹੀਂ ਹੋ ਰਹੀਆਂ ਪੰਜਾਬ ਦੇ ਵਿੱਚ, ਕੋਈ ਆਪਣਾ ਏਜੰਡਾ ਪਹਿਲੀ ਵਾਰੀ ਨਹੀਂ ਦੱਸ ਰਿਹਾ, ਬਲਕਿ ਜੇ ਤੁਸੀਂ ਥੋੜਾ ਜਿਹਾ ਪਿੱਛੇ ਜਾਓ, ਜਦੋਂ ਨਵਜੋਤ ਸਿੰਘ ਸਿੱਧੂ ਹੁਰੀ ਸਵਾਲ ਖੜੇ ਕਰ ਰਹੇ ਸੀਗੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ, ਉਸ ਵੇਲੇ ਲੋਕਾਂ ਨੂੰ ਇਹ ਲੱਗਿਆ ਸੀਗਾ ਕਿ ਨਵਜੋਤ ਸਿੰਘ ਸਿੱਧੂ ਹੁਰੀ ਬਦਲ ਹੋ ਸਕਦੇ ਆ ਕਾਂਗਰਸ ਦੇ ਵਿੱਚ। ਪਰ ਅੱਜ ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਹੈ, ਜਿਹੜੀ ਉਹਨਾਂ ਦੀ ਸਰੀਰਕ ਭਾਸ਼ਾ ਹੈ, ਉਹ ਇਸ ਤਰ੍ਹਾਂ ਦੀ ਹੈ ਕਿ ਜੇ ਬਦਲ ਇਦਾਂ ਦਾ ਹੈ ਤੇ ਫਿਰ ਬਦਲ ਦੇ ਰੂਪ ਦੇ ਵਿੱਚ ਕੀ ਖੱਟਿਆ ਕਾਂਗਰਸ ਨੇ ਤਬਦੀਲੀ ਲਿਆ ਕੇ। ਕੋਈ ਇੱਕ ਐਲਾਨ, ਹਾਲਾਂਕਿ ਹੋ ਐਲਾਨ ਹੀ ਰਹੇ ਆ, ਫੈਸਲਾ ਤਾਂ ਕੋਈ ਹੈ ਨਹੀਂਗਾ। ਚਰਨਜੀਤ ਸਿੰਘ ਚੰਨੀ ਹੁਰੀ ਕਰਦੇ ਆ, ਅਗਲੇ ਦਿਨ ਸਟੇਜ ਦੇ ਉੱਤੇ ਨਵਜੋਤ ਸਿੱਧੂ ਉਹਨੂੰ ਕੱਟਦੇ ਨਜ਼ਰ ਆਉਂਦੇ ਆ। ਸੋ ਕਾਂਗਰਸ ਨੂੰ ਵਿਰੋਧੀ ਧਿਰ ਦੀ ਲੋੜ ਹੈ ਨਹੀਂ ਇਸ ਵੇਲੇ, ਕਿਉਂਕਿ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੇ ਆ ਨਵਜੋਤ ਸਿੰਘ ਸਿੱਧੂ। ਉਹ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਪਹੁੰਚਾਉਣਗੇ, ਵਿਰੋਧੀਆਂ ਨੂੰ ਕਿੰਨਾ ਨੁਕਸਾਨ ਕਰਨਗੇ, ਅਜੇ ਕੁਝ ਨਹੀਂ ਦੱਸਿਆ ਜਾ ਸਕਦਾ। ਪਰ ਜਿਸ ਕਿਸਮ ਦੀਆਂ ਸੁਰਾਂ ਨਵਜੋਤ ਸਿੱਧੂ ਦੇ ਖਿਲਾਫ ਕਾਂਗਰਸ ਦੇ ਅੰਦਰੋਂ ਹੀ ਨਿਕਲ ਆਈਆਂ ਨੇ, ਇਹ ਵੀ ਕੋਈ ਨਹੀਂ ਪਤਾ ਕਿ ਜੇ ਹਾਲਾਤ ਇਹੀ ਰਹੇ ਤੇ ਹਾਈ ਕਮਾਂਡ ਕਿਤੇ ਟਿਕਟਾਂ ਵੰਡਣ ਤੋਂ ਪਹਿਲਾਂ ਇਹ ਅਹੁਦਾ ਹੀ ਨਾ ਕਿਸੇ ਹੋਰ ਨੂੰ ਵੰਡ ਦੇਵੇ। ਪਤਾ ਨਹੀਂ ਕੀ ਹੋਣਾ ਜੀ, ਸ਼ਾਇਦ ਨਵਜੋਤ ਸਿੱਧੂ ਮਾਂ ਪਾਰਟੀ 'ਚ ਹੀ ਨਾ ਜਾ ਵੜਨ, ਕੁਝ ਨਹੀਂ ਪਤਾ ਹੋਣਾ ਇਹ ਟਾਈਮ 'ਚ ਕੀ ਹੋਣਾ ਹੈ। ਅੱਗੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਪਟਿਆਲਾ ਦੇ ਵਿੱਚ ਸ਼ਾਂਤੀ ਯਾਤਰਾ ਕੱਢੀ ਉਹਨਾਂ ਨੇ। ਦੇਖੋ ਇਸ ਵੇਲੇ ਜਿਹੜੀਆਂ ਚੋਣ ਸਰਗਰਮੀਆਂ ਨੇ ਉਹਦੇ ਵਿੱਚ ਸਾਰੀਆਂ ਧਿਰਾਂ ਕੁੱਦੀਆਂ ਹੋਈਆਂ ਨੇ। ਹਰ ਧਿਰ ਆਪੋ ਆਪਣੇ ਤਰੀਕੇ ਦੇ ਨਾਲ ਲੋਕਾਂ ਦੀ ਨਬਜ਼ ਪਛਾਣਨ ਦੀ ਕੋਸ਼ਿਸ਼ ਕਰ ਰਹੀ ਆ। ਪੰਜਾਬ ਦੇ ਵਿੱਚ 5 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰੀ ਆ ਰਹੇ ਆ। ਭਾਰਤੀ ਜਨਤਾ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਉਹਨੇ 5 ਲੱਖ ਬੰਦਾ ਇਕੱਠਾ ਕਰਨਾ। ਚਲੋ 5 ਲੱਖ ਨਹੀਂ ਤੇ 1 ਲੱਖ ਤਾਂ ਜਿਹੜਾ ਉਹ ਇਕੱਠਾ ਕਰਨ ਦੀ ਗੱਲ ਹੋਊਗੀ। 1 ਲੱਖ ਨੂੰ 5 ਲੱਖ ਦੱਸਿਆ ਜਾ ਸਕਦਾ। ਜੇ ਲੱਖ ਬੰਦਾ ਵੀ ਪੰਜਾਬ ਦੇ ਵਿੱਚ ਇਕੱਠਾ ਹੁੰਦਾ ਤੇ ਸਵਾਲੀਆ ਚਿੰਨ੍ਹ ਤਾਂ ਖੜੇ ਹੋਣਗੇ ਨਾ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਮੀਟਿੰਗ ਤੱਕ ਨਹੀਂ ਸੀ ਕਰਨ ਦਿੱਤੀ ਜਾਂਦੀ। ਫਿਰ ਇਹ ਕੌਣ ਲੋਕ ਨੇ ਜਿਹੜੇ ਮੂਹਰੇ ਹੋ ਕੇ ਦੌੜ ਲੱਗੀ ਪਈ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ, ਇੱਕ ਦੂਜੇ ਤੋਂ ਮੂਹਰੇ ਹੋ ਕੇ ਮੈਂ ਪਹਿਲਾਂ ਸ਼ਾਮਲ ਹੋਣਾ, ਮੈਂ ਪਹਿਲਾਂ ਸ਼ਾਮਲ ਹੋਣਾ। ਦੂਜੇ ਪਾਸੇ ਜਿਹੜੀਆਂ ਕੱਲ ਵਾਪਰੀ ਘਟਨਾ ਹੈ ਕਿ ਜਿਹਦੇ ਵਿੱਚ ਮਨਜਿੰਦਰ ਸਰਸਾ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਪ੍ਰਧਾਨਗੀ ਵਾਲਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ। ਉਹ ਇੱਕ ਕਿਸਮ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ ਕਬਜ਼ਾ ਹੋ ਗਿਆ। ਇਹ ਵੀ ਕਿਹਾ ਜਾ ਰਿਹਾ ਕਿ SGPC ਦੇ 2 ਦਰਜਨ ਦੇ ਕਰੀਬ ਮੈਂਬਰ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ 'ਚ ਜਾ ਸਕਦੇ ਆ। ਜੇ ਇਸ ਤਰ੍ਹਾਂ ਹੁੰਦਾ ਤਾਂ ਇਹਦਾ ਮਤਲਬ ਇਹ ਆ ਕਿ ਫਿਰ SGPC ਵੱਲ ਨੂੰ ਵਧੂ ਉਹ ਪਾਰਟੀ। ਉਹਦਾ ਕੀ ਹੁੰਦਾ ਆ ਇਹ ਆਉਂਦੇ ਦਿਨਾਂ ਦੇ ਦੌਰਾਨ ਪਤਾ ਲੱਗੂਗਾ। ਭਾਰਤੀ ਜਨਤਾ ਪਾਰਟੀ ਪੱਬਾਂ ਭਾਰ ਹੈ ਕਿ ਵੱਧ ਤੋਂ ਵੱਧ ਸਿੱਖ ਚਿਹਰੇ ਦਿਖਾਏ ਜਾ ਸਕਣ ਉਸ ਦਿਨ ਸਟੇਜ ਦੇ ਉੱਤੇ। ਇਹ ਸਿੱਖ ਚਿਹਰੇ ਪ੍ਰਵਾਨਿਤ ਕਿੰਨੇ ਹੋਣਗੇ ਇਹ ਆਪਣੀ ਜਗ੍ਹਾ ਦੇ ਉੱਤੇ ਆ। ਸਵਾਲ ਇਹ ਆ ਉਹ ਨਾ ਹੋਵੇ ਕਿਤੇ PhD ਸਾਹਿਬ ਵੀ ਉਸੇ ਸਟੇਜ ਦੇ ਉੱਤੇ ਦਿਸਣ। ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪਣੇ ਤੌਰ ਦੇ ਉੱਤੇ ਕੋਸ਼ਿਸ਼ ਕਰ ਰਹੀ ਹੈ। ਅਰਵਿੰਦ ਕੇਜਰੀਵਾਲ ਨੂੰ ਲੱਗਦਾ ਕਿ 2017 ਦੀਆਂ ਚੋਣਾਂ ਦੇ ਵਿੱਚ ਮੌੜ ਦੇ ਵਿੱਚ ਹੋਏ ਬੰਬ ਧਮਾਕੇ ਨੇ ਸਥਿਤੀ ਪਲਟ ਦਿੱਤੀ ਸੀ ਤੇ ਉਦੋਂ ਇਹ ਪਾਰਟੀ ਦੀ ਸਰਕਾਰ ਬਣਦੀ ਰਹਿ ਗਈ ਸੀ। ਇਸ ਕਰਕੇ ਪਹਿਲਾਂ ਉਹਨਾਂ ਪਠਾਨਕੋਟ ਦੇ ਵਿੱਚ
ਤੇ ਜਲੰਧਰ ਦੇ ਵਿੱਚ ਤਿਰੰਗਾ ਯਾਤਰਾ ਕੱਢੀ। ਹਾਲਾਂਕਿ ਤਿਰੰਗਾ ਯਾਤਰਾਵਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਇਹਦਾ ਕੋਈ ਕਲਚਰ ਨਹੀਂ ਰਿਹਾ ਪਹਿਲਾਂ। ਇਹ ਇਸ ਵਾਰੀ ਆਮ ਆਦਮੀ ਪਾਰਟੀ ਕੱਢ ਰਹੀ ਹੈ। ਇੱਥੇ ਇੱਕ ਸ਼ਾਂਤੀ ਮਾਰਚ ਕੱਢਿਆ ਗਿਆ ਕੱਲ ਪਟਿਆਲੇ ਦੇ ਵਿੱਚ, ਇਹਨੂੰ ਸ਼ਾਂਤੀ ਮਾਰਚ ਨਾਮ ਦਿੱਤਾ ਗਿਆ ਹੈ। ਇਹ ਤਿਰੰਗਾ ਯਾਤਰਾ ਵਰਗਾ ਸੀ। ਇਹ ਆਖਿਆ ਇੱਥੇ ਆ ਕੇ ਅਰਵਿੰਦ ਕੇਜਰੀਵਾਲ ਨੇ, ਕਿਉਂਕਿ ਇਹ ਸਿੱਧਮ ਸਿੱਧਾ ਚੈਲੰਜ ਹੋ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉਹਦੇ ਸ਼ਹਿਰ ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਮੋਤੀ ਮਹਿਲ ਦਾ ਪਟਿਆਲੇ ਦੀ ਸਿਆਸਤ ਦੇ ਉੱਤੇ ਇੱਕ ਕਿਸਮ ਦੇ ਨਾਲ ਦਹਾਕਿਆਂ ਤੋਂ ਕਬਜ਼ਾ ਰਿਹਾ। ਪਰ ਪਿਛਲੀ ਜਿਹੜੀ ਟਰਮ ਸੀ ਕੈਪਟਨ ਅਮਰਿੰਦਰ ਸਿੰਘ ਦੀ, ਉਹਦੇ ਦੌਰਾਨ ਉਹਨਾਂ ਨੇ ਪਟਿਆਲੇ ਦਾ ਕੋਈ ਬਹੁਤਾ ਮੂੰਹ ਮੱਥਾ ਨਹੀਂ ਸਵਾਰਿਆ। ਉਹ ਤਾਂ ਪਟਿਆਲਾ ਸ਼ਹਿਰ ਹੀ ਇੱਕ ਕਿਸਮ ਨਾਲ ਛੱਡ ਗਏ, ਨਵਾਂ ਮਹਿਲ ਛੱਤ ਲਿਆ ਸਿਸਵਾਂ ਦੇ ਵਿੱਚ, ਉੱਥੇ ਜਾ ਕੇ ਰਹਿਣ ਲੱਗੇ। ਇੱਥੇ ਪੁਲਿਸ ਕੈਪਟਨ ਅਮਰਿੰਦਰ ਸਿੰਘ ਦੀਆਂ ਕੰਧਾਂ ਦੀ ਰਾਖੀ ਜ਼ਰੂਰ ਕਰਦੀ ਰਹੀ ਡਿਊਰਿੰਗ ਉਹਨਾਂ ਦੇ ਮੁੱਖ ਮੰਤਰੀ ਹੋਣ ਦੇ। ਹੁਣ ਜਦੋਂ ਜਿਹੜਾ ਮਹਿਲ ਹੈ, ਮੋਤੀ ਮਹਿਲ ਹੈ, ਉਹਦਾ ਸਿਆਸਤ ਦੇ ਉੱਤੋਂ ਜਮੂਦ ਟੁੱਟ ਗਿਆ, ਤਾਂ ਜਿਹੜੀਆਂ ਸਾਰੀਆਂ ਧਿਰਾਂ ਨੇ ਉਹ ਇਸ ਚੱਕਰ ਦੇ ਵਿੱਚ ਨੇ, ਇਸ ਕੋਸ਼ਿਸ਼ ਦੇ ਵਿੱਚ ਨੇ ਕਿ ਉਹਨਾਂ ਦਾ ਅਗਲਾ ਕਿਲਾ ਇੱਥੇ ਬਣ ਸਕੇ। ਅਕਾਲੀ ਦਲ ਬਾਦਲ ਦਾ ਕੋਈ ਆਧਾਰ ਬਹੁਤਾ ਹੈ ਨਹੀਂ ਇੱਥੇ, ਖੁਰ ਗਿਆ। ਬਲਕਿ ਪਟਿਆਲੇ ਦੀਆਂ ਸਾਰੀਆਂ ਸੀਟਾਂ ਦੇ ਉੱਤੇ ਲਗਭਗ ਜਿਹੜੇ ਟਕਸਾਲੀ ਪਰਿਵਾਰ ਸੀ ਉਹ ਪਿੱਛੇ ਹਟ ਗਏ, ਸ਼ਹਿਰੀ ਸਿੱਖ ਪਛਾਂ ਹੋ ਗਏ, ਕਿਉਂਕਿ ਉਹਨਾਂ ਨੂੰ ਟਿਕਟ ਨਹੀਂ ਮਿਲੀ ਨਾ ਪਟਿਆਲੇ ਤੋਂ ਨਾ ਪਟਿਆਲਾ 2 ਤੋਂ। ਟੌੜਾ ਪਰਿਵਾਰ ਵਿਟਰ ਗਿਆ ਅਕਾਲੀ ਦਲ ਬਾਦਲ ਦੇ ਨਾਲੋਂ, ਕਿਸੇ ਟਾਈਮ ਹੋਲਡ ਹੁੰਦਾ ਸੀ ਉਹਦਾ ਇੱਥੇ। ਫਿਰ ਜਿਹੜੇ ਮੁਖਪੈਲਪੁਰ ਪਰਿਵਾਰ ਸੀ ਉਹਨੂੰ ਟਿਕਟ ਨਹੀਂ ਮਿਲੀ, ਉਹ ਵਿਟਰ ਗਿਆ। ਚੰਦੂ ਮਾਜਰਾ ਕੋਈ ਖੁੱਲ ਕੇ ਨਹੀਂ ਵਿਚਰ ਰਿਹਾ, ਤਾਂ ਇੱਕ ਕਿਸਮ ਦਾ ਮੈਦਾਨ ਖਾਲੀ ਪਿਆ। ਇਸ ਮੈਦਾਨ ਦੇ ਉੱਤੇ ਕਬਜ਼ਾ ਕਰਨ ਦੇ ਵਾਸਤੇ ਸ਼ਾਇਦ ਇਹ ਸ਼ਾਂਤੀ ਮਾਰਚ ਕੇਜਰੀਵਾਲ ਨੇ ਇੱਥੇ ਪਟਿਆਲੇ ਦੇ ਵਿੱਚ ਕੱਢਿਆ। ਇਸ ਸ਼ਾਂਤੀ ਮਾਰਚ ਦੇ ਵਿੱਚ ਇੱਕ ਗੱਲ ਹੋਰ ਅਹਿਮ ਰਹੀ ਕਿ 2 ਜਣਿਆਂ ਨੇ ਇਸ ਮਾਰਚ ਦੀ ਅਗਵਾਈ ਕੀਤੀ, ਬਾਕੀਆਂ ਨੂੰ ਥੋੜਾ ਹਟ ਕੇ ਚੱਲਣ ਦੀਆਂ ਸ਼ਾਇਦ ਹਦਾਇਤਾਂ ਪਾਰਟੀ ਦੇ ਵੱਲੋਂ ਸੀ। ਇਹ 2 ਜਣੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਨ। ਭਗਵੰਤ ਮਾਨ ਨੂੰ ਜਿਹੜੇ ਤਰੀਕੇ ਦੇ ਨਾਲ ਪਿਛਲੇ ਦਿਨਾਂ ਤੋਂ ਨਾਲ ਰੱਖਿਆ ਜਾ ਰਿਹਾ ਅਰਵਿੰਦ ਕੇਜਰੀਵਾਲ ਦੇ ਵੱਲੋਂ ਹਰ ਇੱਥੇ ਫੰਕਸ਼ਨ ਦੇ ਵਿੱਚ, ਹਰ ਸਮਾਗਮ ਦੇ ਵਿੱਚ, ਉਹ ਇਸ਼ਾਰਾ ਤਾਂ ਇਸ ਪਾਸੇ ਵੱਲ ਨੂੰ ਕਰ ਰਿਹਾ ਕਿ ਉਹਦੇ ਤੋਂ ਬਿਨਾਂ ਵੀ ਗੁਜ਼ਾਰਾ ਆਮ ਆਦਮੀ ਪਾਰਟੀ ਦਾ ਹੈ ਨਹੀਂਗਾ। ਕਿ ਉਹਨੂੰ ਸੀਐਮ ਫੇਸ ਅਨਾਉਂਸ ਕੀਤਾ ਜਾਊਗਾ, ਅਜੇ ਇਹਦਾ ਕੁਝ ਕਲੀਅਰ ਨਹੀਂਗਾ। ਪਰ ਇਹਨਾਂ ਜ਼ਰੂਰ ਹੈ ਕਿ ਜਿਵੇਂ ਕੱਲ ਅਹਿਮੀਅਤ ਦਿੱਤੀ ਗਈ ਹੈ ਇਸ ਮਾਰਚ ਦੇ ਵਿੱਚ, ਉਹਦੇ ਤੇ ਉਹ ਲੱਗਦਾ ਕਿ ਸ਼ਾਇਦ ਪਾਰਟੀ ਕਿਤੇ ਨਾ ਕਿਤੇ ਇਸ ਮਾਮਲੇ ਦੇ ਉੱਤੇ ਆਪਣਾ ਮਨ ਬਣਾ ਚੁੱਕੀ ਹੋਈ ਹੈ। ਪਰ ਪਾਰਟੀ ਇਸ ਗੱਲ ਤੋਂ ਤਰਿੰਦੀ ਆ, ਡਰਦੀ ਆ ਕਿ ਜਦੋਂ ਇਹ ਫੇਸ ਅਨਾਉਂਸ ਹੋ ਗਿਆ, ਫਿਰ ਸਾਰੀਆਂ ਸਿਆਸੀ ਧਿਰਾਂ ਨੇ, ਜਿਹੜੀਆਂ ਵਿਰੋਧੀ ਧਿਰਾਂ ਨੇ, ਉਹਨਾਂ ਨੇ ਆਪਣੀਆਂ ਤੋਪਾਂ ਦੇ ਮੂੰਹ ਉਸ ਫੇਸ ਵੱਲ ਨੂੰ ਕਰ ਲੈਣੇ ਆ ਜਿਹਨੂੰ ਕਿ ਐਲਾਨ ਕੀਤਾ ਜਾਊਗਾ ਮੁੱਖ ਮੰਤਰੀ ਦੇ ਚਿਹਰੇ ਵਜੋਂ। ਪਟਿਆਲੇ ਦੀ ਜਿਹੜੀ ਸਿਆਸਤ ਹੈ ਇਹ ਸਮੇਂ-ਸਮੇਂ ਦੇ ਉੱਤੇ ਕਿਸੇ ਨਾ ਕਿਸੇ ਇੱਕ ਧੜੇ ਦੇ ਵਿੱਚ ਰਹੀ ਹੈ, ਕਿਉਂਕਿ ਗੁਰਚਰਨ ਸਿੰਘ ਟੌੜਾ ਹੋਰੀ ਜਿੰਨੀ ਦੇਰ ਤੱਕ ਸਨ, ਖਾਸ ਤੌਰ ਦੇ ਉੱਤੇ ਐਕਟਿਵ ਸਨ ਰਾਜਨੀਤੀ ਦੇ ਵਿੱਚ, ਪਟਿਆਲਾ, ਸੰਗਰੂਰ, ਬਰਨਾਲਾ ਤੱਕ, ਫਤਿਹਗੜ੍ਹ ਸਾਹਿਬ ਤੱਕ ਉਹਨਾਂ ਦੀ ਤੂਤੀ ਬੋਲਦੀ ਹੁੰਦੀ ਸੀ। ਹਾਲਾਂਕਿ ਉਦੋਂ ਜਿਹੜਾ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਨਹੀਂ ਸੀ ਬਣਿਆ, ਉਹ ਪਟਿਆਲੇ ਦਾ ਪਾਰਟ ਹੁੰਦਾ ਸੀ। ਪਟਿਆਲਾ ਉਹ ਚੰਡੀਗੜ੍ਹ ਦੇ ਨਾਲ ਜਾ ਲੱਗਦਾ ਹੁੰਦਾ ਸੀ, ਤੇ ਇੱਥੇ ਤੱਕ ਉਹਨਾਂ ਦਾ ਪੂਰਾ ਰਾਜ ਹੁੰਦਾ ਸੀ। ਫਿਰ ਕੈਪਟਨ ਅਮਰਿੰਦਰ ਸਿੰਘ ਹੋਰੀ ਪੂਰੇ ਆਏ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪਰਿਵਾਰ ਦਾ ਇੱਥੇ ਰਾਜ ਰਿਹਾ ਸ਼ਹਿਰ ਦੇ ਵਿੱਚ ਖਾਸ ਤੌਰ ਤੇ। ਪਰ ਹੁਣ ਉਹ ਜਮੂਦ ਟੁੱਟਦਾ ਨਜ਼ਰ ਆ ਰਿਹਾ। ਉਹਦੇ ਉੱਤੇ ਕਿਹਦਾ ਕਬਜ਼ਾ ਹੁੰਦਾ ਅਜੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਹੱਥ ਪੈਰ ਜਿਸ ਕਿਸਮ ਦੇ ਨਾਲ ਆਮ ਆਦਮੀ ਪਾਰਟੀ ਨੇ ਮਾਰੇ ਆ, ਇਹ ਉਸੇ ਪਾਸੇ ਵੱਲ ਨੂੰ ਸਟੈਪ ਨੇ ਕਿ ਇਸ ਕਿਲੇ ਦੇ ਉੱਤੇ ਕਬਜ਼ਾ ਕੀਤਾ ਜਾ ਸਕੇ। ਜੀ, ਆਉਣ ਵਾਲੇ ਟਾਈਮ 'ਚ ਪਤਾ ਲੱਗੂ ਕਿੱਧਰ ਸਾਰੇ ਭੁਗਤਦੇ ਆ। ਅੱਗੇ ਲੁਧਿਆਣਾ ਬੰਬ ਕਾਂਡ ਦੀ ਜੇ ਗੱਲ ਕਰੀਏ ਤੇ NIA ਨੇ ਮਲਤਾਨੀ ਖਿਲਾਫ ਕੇਸ ਦਰਜ ਕੀਤਾ। ਦੇਖੋ, ਇਹਦਾ ਮਸਲਾ ਹੈ ਲੁਧਿਆਣਾ ਬੰਬ ਕਾਂਡ ਵਾਲਾ, ਇਹਦੇ ਤੇ ਅਜੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹਦੇ ਪਿੱਛੇ ਕੀ ਸੀਗਾ। ਲੈ ਦੇ ਕੇ ਸਾਰੀ ਜਿਹੜੀ ਕਹਾਣੀ ਆ ਉਹ ਗਗਨਦੀਪ ਦੇ ਆਲੇ ਦੁਆਲੇ ਘੁੰਮੀ ਜਾਂਦੀ ਹੈ। NIA ਨੇ ਇੱਕ ਕਾਰਵਾਈ ਹੁਣ ਕੀਤੀ ਆ ਇਸ ਬਲਾਸਟ ਦੇ ਮਾਮਲੇ ਦੇ ਵਿੱਚ,
ਕਿ ਉਹਨਾਂ ਨੇ ਜਿਹੜਾ ਜਰਮਨ ਦੇ ਵਿੱਚ ਰਹਿੰਦੇ ਮੁਲਤਾਨੀ, ਜਿਹਨੂੰ ਹਿਰਾਸਤ ਦੇ ਵਿੱਚ ਪਿਛਲੇ ਦਿਨੀ ਉੱਥੇ ਜਰਮਨ ਦੀ ਪੁਲਿਸ ਨੇ ਲਿਆ ਸੀ, ਬਾਅਦ ਦੇ ਵਿੱਚ ਉਹਨੂੰ ਅਦਾਲਤ ਨੇ ਛੱਡ ਦਿੱਤਾ। ਇਹ ਆਖਿਆ ਕਿ ਉਹਨੂੰ ਜੇਲ੍ਹ ਦੇ ਵਿੱਚ ਭੇਜਣ ਦੀ ਲੋੜ ਨਹੀਂ ਆ, ਜੇ ਜਿਹੜੀਆਂ ਏਜੰਸੀਆਂ ਨੇ ਭਾਰਤ ਦੀਆਂ ਉਹ ਉਹਦੇ ਤੋਂ ਪੁੱਛਗਿੱਛ ਕਰਨੀਆਂ ਚਾਹੁੰਦੀਆਂ ਨੇ ਤੇ ਉਹ ਪੁੱਛਗਿੱਛ ਕਰ ਸਕਦੀਆਂ ਨੇ। ਜਸਵਿੰਦਰ ਸਿੰਘ ਮੁਲਤਾਨੀ ਤੇ ਬਰਖਾਸਤ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਦੇ ਖਿਲਾਫ UAPA ਦੇ ਤਹਿਤ ਅਨਲਾਫੁਲ ਐਕਟੀਵਿਟੀ ਜਿਹੜੀ ਆ ਉਹਦੇ ਤਹਿਤ ਮਾਮਲਾ ਦਰਜ ਕਰ ਲਿਆ। ਇਹ NIA ਨੇ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਮਾਮਲਾ ਦਰਜ ਕੀਤਾ। 23 ਦਸੰਬਰ ਨੂੰ ਲੁਧਿਆਣੇ ਦੀ ਕੋਰਟ ਦੇ ਵਿੱਚ ਜਿਹੜਾ ਬੰਬ ਧਮਾਕਾ ਹੋਇਆ ਸੀਗਾ, ਉਹਦੇ ਵਿੱਚ ਗਗਨਦੀਪ ਸਿੰਘ ਮਾਰਿਆ ਗਿਆ ਸੀਗਾ। 8 ਦਿਨ ਤੱਕ NIA ਨੇ 33 ਕੈਮਰਿਆਂ ਦੀ DVR, 47 ਮੋਬਾਈਲ ਜਿਹੜੇ ਨੰਬਰ ਨੇ ਉਹਨਾਂ ਦੀ ਕਾਲ ਡੀਟੇਲਸ, 29 ਪੁਲਿਸ ਮੁਲਾਜ਼ਮ ਚਸ਼ਮਦੀਦ ਤੇ ਜਿਹੜੇ ਇਹਦੇ ਵਿੱਚ ਸ਼ਮੂਲੀਅਤ ਜਿਨ੍ਹਾਂ ਦੀ ਰਹੀ ਆ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਲਏ ਗਏ ਬਿਆਨਾਂ ਨੂੰ ਰਿਕਾਰਡ ਕੀਤਾ। ਇਹਦੇ ਤੋਂ ਬਾਅਦ ਇਹ FIR ਰਜਿਸਟਰਡ ਕੀਤੀ ਗਈ ਹੈ। ਇਸ ਮਾਮਲੇ ਦੇ ਵਿੱਚ ਗਗਨਦੀਪ ਜੇਲ੍ਹ ਦੇ ਜਿਹੜੀ ਬੈਰਕ ਦੇ ਵਿੱਚ ਬੰਦ ਸੀ, ਉੱਥੇ ਜਿਹੜੀ ਤਲਾਸ਼ੀ ਲਈ ਗਈ ਤਾਂ ਉੱਥੋਂ 11 ਫੋਨ ਬਰਾਮਦ ਹੋਏ ਆ, ਜਿਹਨੂੰ ਜਾਂਚ ਦੇ ਵਾਸਤੇ ਭੇਜਿਆ ਗਿਆ। ਕਿਹਾ ਜਾ ਰਿਹਾ ਕਿ ਰਿਕਾਰਡ ਜਿਹੜਾ ਖੰਗਾਲਿਆ ਗਿਆ ਤਾਂ ਪਤਾ ਇਹ ਲੱਗਿਆ ਕਿ ਇਹ ਨੰਬਰ ਫਰਜ਼ੀ ID ਦੇ ਉੱਤੇ ਲਏ ਗਏ ਸੀਗੇ, ਜਿਹਨੂੰ ਜੇਲ੍ਹ ਤੋਂ ਪ੍ਰੋਵਾਈਡ ਕਰਾਉਣ ਦੇ ਕਿਆਫੇ ਨੇ। ਫਿਲਹਾਲ ਏਜੰਸੀਆਂ ਇਹਦੀ ਜਾਂਚ ਕਰ ਰਹੀਆਂ ਨੇ। ਜਿਹੜਾ ਗਗਨਦੀਪ ਸੀਗਾ, ਜਿਹੜਾ ਪੁਲਿਸ ਦੇ ਵਿੱਚੋਂ ਬਰਖਾਸਤ ਕੀਤਾ ਹੋਇਆ ਸੀਗਾ, ਉਹਦੀ ਮਹਿਲਾ ਦੋਸਤ ਜਿਹੜੀ ਕਾਂਸਟੇਬਲ ਕਮਲਜੀਤ ਕੌਰ ਹੈ, ਉਹਦੇ ਤੋਂ 6 ਦਿਨ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ। ਇਹ ਕਿਹਾ ਜਾ ਰਿਹਾ ਕਿ ਉਹਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਸੀ, ਭੇਦ ਸੀ। ਉਹਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ। ਇਹਦੇ ਖਿਲਾਫ ਜਿਹੜੀ ਮਹਿਲਾ ਮੁਲਾਜ਼ਮ ਹੈ ਉਹਦੇ ਖਿਲਾਫ ਵਿਭਾਗ ਦੀ ਇਨਵੈਸਟੀਗੇਸ਼ਨ ਵੀ ਸ਼ੁਰੂ ਕੀਤੀ ਗਈ ਹੈ। ਪੁਲਿਸ ਨੂੰ ਅਜੇ ਤੱਕ ਸਪਸ਼ਟ ਨਹੀਂ ਹੋ ਪਾਇਆ ਕਿ ਬਲਾਸਟ ਦੇ ਵਿੱਚ ਕਾਂਸਟੇਬਲ ਜਿਹੜੀ ਸੀਗੀ ਇਹਦੀ ਵੀ ਕੋਈ ਭੂਮਿਕਾ ਸੀਗੀ ਜਾਂ ਨਹੀਂ। ਏਜੰਸੀਆਂ ਉਹਦੇ ਤੋਂ ਪੁੱਛਗਿੱਛ ਜ਼ਰੂਰ ਕਰ ਰਹੀਆਂ ਨੇ, ਅਜੇ ਇਹ ਪੁੱਛਗਿੱਛ ਜਾਰੀ ਹੈ। ਸਸਪੈਂਡ ਕਰਨ ਤੋਂ ਬਾਅਦ ਜਿਹੜੀ ਵਿਭਾਗ ਦੀ ਕਾਰਵਾਈ ਹੈ ਉਹ ਸ਼ੁਰੂ ਹੋ ਗਈ ਹੈ। ਉਸ ਤੋਂ ਬਾਅਦ ਉਹਨੂੰ ਬਰਖਾਸਤ ਕੀਤਾ ਜਾ ਸਕਦਾ ਹੈ। ਜਿਸ ਕਿਸਮ ਦੀ ਇਨਵੋਲਵਮੈਂਟ ਉਹਦੀ ਦਿਸ ਰਹੀ ਹੈ ਕਿ ਉਹਨੂੰ ਇਹਨਾਂ ਚੀਜ਼ਾਂ ਦੇ ਭੇਦ ਸੀਗੇ ਤੇ ਉਹਦੇ ਤੋਂ ਪਤਾ ਲੱਗ ਰਿਹਾ ਕਿ ਉਹਨੂੰ ਬਰਖਾਸਤ ਵੀ ਕੀਤਾ ਜਾਊਗਾ। ਅਸਲ ਦੇ ਵਿੱਚ ਤਾਂ ਇਹ ਮਾਮਲਾ ਡਰੱਗ ਦੇ ਨਾਲ ਜੁੜਦਾ ਔਰ ਜਿਹੜਾ ਇਹ ਮੁਲਤਾਨੀ ਨੂੰ ਇਹਦੇ ਵਿੱਚ ਧਰਿਆ ਗਿਆ, ਇਹ ਕੋਈ ਨਾ ਕੋਈ ਜਿਹੜਾ ਫੋਨ ਕਾਲ ਨੇ ਡਿਟੇਲ ਉਹਦੇ ਵਿੱਚ ਧਰਿਆ ਗਿਆ। ਹਾਲਾਂਕਿ ਅਜੇ ਤੱਕ ਇਹ ਵੀ ਕਿਹਾ ਜਾ ਰਿਹਾ ਕਿ ਇਹ ਨਹੀਂ ਪਤਾ ਲੱਗ ਸਕਿਆ ਕਿ ਧਮਾਕਾ ਕਰਨ ਦੇ ਵਾਸਤੇ ਜਿਹੜਾ ਸਮਾਨ ਵਰਤਿਆ ਗਿਆ ਉਹ ਕੀ ਸੀਗਾ, ਉਹ RDX ਸੀਗਾ ਜਾਂ ਕੁਝ ਹੋਰ ਸੀਗਾ। ਸੀ ਬਹੁਤ ਪਾਵਰਫੁਲ, ਕਿਉਂਕਿ ਉਹਨੇ 8 ਮੰਜ਼ਲਾਂ ਹਿਲਾ ਦਿੱਤੀਆਂ ਤੇ ਜਿਵੇਂ ਸਮਝਿਆ ਜਾ ਰਿਹਾ ਕਿ ਉਹ ਫਿੱਟ ਕਰਦਿਆਂ ਜਾਂ ਉਹਨੂੰ ਅਸੈਂਬਲ ਕਰਦਿਆਂ ਹੋਇਆਂ ਉੱਥੇ ਫਟ ਗਿਆ, ਜਿਹਦੇ ਵਿੱਚ ਗਗਨਦੀਪ ਵੀ ਮਾਰਿਆ ਗਿਆ। ਜੇ ਉਹ ਉਸ ਜਗ੍ਹਾ ਦੇ ਉੱਤੇ ਲਿਆ ਕੇ ਧਮਾਕਾ ਹੁੰਦਾ, ਜਿਵੇਂ ਇਹ ਕਿਹਾ ਜਾ ਰਿਹਾ ਕਿ ਰਿਕਾਰਡ ਉਡਾਉਣਾ ਸੀਗਾ, ਉੱਥੇ ਕਿੰਨੀਆਂ ਮੌਤਾਂ ਹੋ ਸਕਦੀਆਂ ਸੀ। ਜਾਂ ਜੇ ਦਹਿਸ਼ਤ ਪੈਦਾ ਕਰਨੀ ਸੀ ਉਹਦੇ ਨਾਲ, ਤਾਂ ਜਿਹੜੀਆਂ ਲੁਧਿਆਣੇ ਦੀਆਂ ਕਚਹਿਰੀਆਂ ਨੇ, ਜਿਨ੍ਹਾਂ ਨੇ ਵੇਖੀਆਂ ਉਹਨਾਂ ਨੂੰ ਪਤਾ ਇੰਨਾ ਕੁ ਰਸ਼ ਹੁੰਦਾ ਉੱਥੇ ਕਿ ਜਿੰਨਾ ਇਹ ਚਾਹੁੰਦੇ ਉਹਨਾਂ ਜਾਨੀ ਨੁਕਸਾਨ ਕੀਤਾ ਜਾ ਸਕਦਾ ਸੀ। ਇੰਨੇ ਦਿਨ ਤੋਂ ਬਾਅਦ ਇਹਦੀ FIR ਦਰਜ ਹੋਣੀ, ਇਟ ਮੀਨਸ ਕਿ ਜਿਹੜੇ ਫੋਨ ਵਗੈਰਾ ਦੇ ਰਿਕਾਰਡ ਨੇ ਉਹ ਕੁਝ ਨਾ ਕੁਝ ਜ਼ਰੂਰ NIA ਨੂੰ ਮਿਲੇ ਨੇ, ਜਿਹਦੇ ਤੋਂ ਅੱਗੇ ਫਰਦਰ ਇਹ FIR ਹੁਣ ਦਰਜ ਕੀਤੀ ਗਈ ਹੈ। ਉਂਝ ਵੈਸੇ FIR ਜਿਹੜੀ ਪੰਜਾਬ ਪੁਲਿਸ ਦੇ ਵੱਲੋਂ ਸੈਪਰੇਟਲੀ ਵੀ ਇਹਦੇ ਵਿੱਚ ਦਰਜ ਕੀਤੀ ਗਈ ਹੈ ਜੀ। ਤੇ ਅੱਗੇ ਗੱਲ ਕਰਦੇ ਕਿਸਾਨਾਂ ਦੀ ਨਵੀਂ ਧਿਰ ਦੀ, ਕਹਿੰਦੇ ਆਪਣੇ ਹੀ ਦਮ ਤੇ ਚੋਣ ਲੜਨਗੇ। ਦੇਖੋ, ਜਦੋਂ ਇਹ ਵੱਖਰੇ ਹੋਏ ਆ ਤੇ ਉਦੋਂ ਜਿਹੜਾ ਇੱਕ ਗੱਲ ਉਦੋਂ ਚੱਲੀ ਸੀਗੀ ਕਿ ਸ਼ਾਇਦ ਆਮ ਆਦਮੀ ਪਾਰਟੀ ਦੇ ਨਾਲ ਇਹਨਾਂ ਦਾ ਗੱਠਜੋੜ ਹੋ ਸਕਦਾ। ਉਂਝ ਵੈਸੇ ਪਹਿਲਾਂ ਗੁਰਨਾਮ ਸਿੰਘ ਚੜੂਨੀ ਨੇ ਇੱਕ ਧੜਾ ਖੜਾ ਕੀਤਾ ਸੀਗਾ ਔਰ ਇੱਕ ਧੜਾ ਮੁੜ ਕੇ ਰਾਜੇਵਾਲ ਹੋਰਾਂ ਦੀ ਅਗਵਾਈ ਦੇ ਵਿੱਚ ਖੜਾ ਹੋ ਗਿਆ। ਅਜੇ
ਇਸ ਧਿਰ ਨੇ ਇਸ ਧੜੇ ਨੂੰ ਖੜਾ ਕਰਨ ਤੋਂ ਬਾਅਦ ਆਪਣੇ ਪੱਤੇ ਨਹੀਂ ਬਹੁਤੇ ਖੋਲੇ। ਜਿਹੜੇ ਰਾਕੇਸ਼ ਟਕੈਤ ਨੇ ਉਹਨਾਂ ਨੇ ਕੱਲ ਇੱਕ ਗੱਲ ਕਹੀ ਆ ਕਿ ਜਿਹੜੀ 15 ਜਨਵਰੀ ਦੀ ਮੀਟਿੰਗ ਹੋਊਗੀ ਸੰਯੁਕਤ ਕਿਸਾਨ ਮੋਰਚੇ ਦੀ, ਉਹਦੇ ਵਿੱਚ ਇਹਦੇ ਸੰਬੰਧੀ ਫੈਸਲਾ ਲਿਆ ਜਾਊਗਾ ਕਿ ਇਹਨਾਂ ਧਿਰਾਂ ਨੂੰ ਹੁਣ ਸੰਯੁਕਤ ਕਿਸਾਨ ਮੋਰਚੇ ਦਾ ਪਾਰਟ ਬਣੇ ਰਹਿਣ ਦਾ ਹੱਕ ਹੈਗਾ ਕਿ ਨਹੀਂ ਹੈਗਾ। ਸ਼ਾਇਦ ਇਹਨਾਂ ਨੂੰ ਲਾਂਭੇ ਕਰ ਦਿੱਤਾ ਜਾਊਗਾ। ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਹਾਲਤ ਦੇ ਵਿੱਚ ਕਮਜ਼ੋਰ ਨਹੀਂ ਹੋਣਾ ਚਾਹੀਦਾ ਸੀਗਾ, ਇਹ ਬਹੁਤੇ ਲੋਕ ਵਿਸ਼ ਕਰਦੇ ਆ। ਪਰ ਖੈਰ ਇਹ ਹੋ ਸਕਦਾ ਉਹਨਾਂ ਦਾ ਫੈਸਲਾ ਜਿਹੜਾ ਚੋਣ ਲੜਨ ਦਾ ਉਹ ਸਹੀ ਹੋਵੇ। ਸਹੀ ਹੈ ਗਲਤ ਹੈ ਇਹ ਤਾਂ ਸਮਾਂ ਦੱਸੂਗਾ। ਪਰ ਆਮ ਆਦਮੀ ਪਾਰਟੀ ਦੇ ਨਾਲ ਕਿਸਾਨਾਂ ਦਾ ਸਮਝੌਤਾ ਹੋਣ ਦੀ ਸੰਭਾਵਨਾ ਘੱਟ ਹੈ। ਕੱਲ ਅਰਵਿੰਦ ਕੇਜਰੀਵਾਲ ਨੇ ਵੀ ਇਹ ਗੱਲ ਕਹੀ ਆ ਕਿ ਅਸੀਂ ਆਪਣੇ ਤੌਰ ਦੇ ਉੱਤੇ ਚੋਣਾਂ ਦੀ ਤਿਆਰੀ ਕਰ ਰਹੇ ਹਾਂ। ਜਿਵੇਂ ਤੇਜ਼ੀ ਦੇ ਨਾਲ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਐਲਾਨੇ ਆ ਪਿਛਲੇ ਇੱਕ ਹਫ਼ਤੇ ਦੇ ਦੌਰਾਨ, ਉਹ ਇਸ ਪਾਸੇ ਵੱਲ ਇਸ਼ਾਰਾ ਕਰਦੇ ਆ ਕਿ ਉਹ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਦੇ ਵਿੱਚ ਨੇ ਕਿ ਉਹ ਕਿਸੇ ਦੇ ਨਾਲ ਗੱਠਜੋੜ ਦੇ ਵਾਸਤੇ ਕਾਲੇ ਨਹੀਂ ਹੈਗੇ। ਔਰ 93 ਤੋਂ ਉੱਪਰ ਉਮੀਦਵਾਰ ਉਹ ਆਪਣੇ ਐਲਾਨ ਚੁੱਕੇ ਹੋਏ ਆ। ਹੁਣ ਪਿੱਛੇ ਲੈ ਦੇ ਕੇ ਸੀਟਾਂ ਰਹਿ ਗਈਆਂ 19। ਇਹ ਕਿਹਾ ਜਾ ਰਿਹਾ ਕਿ ਜਿਹੜਾ ਇਹ ਨਵੀਂ ਧਿਰ ਹੈ ਸੰਯੁਕਤ ਸਮਾਜ ਪਾਰਟੀ ਜਿਹੜੀ ਆ ਉਹ ਤੇ ਦੂਜਾ ਜਿਹੜਾ ਧੜਾ ਇਹ ਮਿਲ ਸਕਦੇ ਆ ਆਪਸ ਦੇ ਵਿੱਚ। ਇਹ ਅਜੇ ਕਲੀਅਰ ਨਹੀਂਗਾ ਕਿ ਦੋਨੋਂ ਚੱਲਦੇ ਕਿ ਨਹੀਂ, ਕਿਉਂਕਿ ਜੇ ਤੁਸੀਂ ਜਦੋਂ ਸੰਯੁਕਤ ਕਿਸਾਨ ਮੋਰਚੇ ਦੇ ਦੌਰਾਨ ਦੇਖਿਆ ਹੋਵੇ ਤੇ ਇਹਨਾਂ ਧਿਰਾਂ ਦੀ ਚੜੂਨੀ ਦੇ ਨਾਲ ਵੀ 57 ਤਾਂ ਰਹੀ ਹੈ। ਹੁਣ ਇਹ ਇਕੱਠੇ ਹੁੰਦੇ ਆ ਜਾਂ ਨਹੀਂ, ਇਹ ਤਾਂ ਹੈਰਾਨਗੀ ਵਾਲੀ ਗੱਲ ਹੈ ਕਿ ਜਥੇਬੰਦੀਆਂ ਉੱਥੇ ਇਕੱਠੀਆਂ ਲੋਕਾਂ ਦੇ ਦਬਾਅ ਦੇ ਹੇਠ ਬੈਠੀਆਂ ਰਹੀਆਂ, ਨਹੀਂ ਤਾਂ ਸ਼ਾਇਦ ਇੰਨੀ ਦੇਰ ਵੀ ਨਾ ਬੈਠਦੀਆਂ। ਦਾਵਾ 22 ਦਾ ਕੀਤਾ ਜਾ ਰਿਹਾ, 22 ਵੀ ਹੈ ਨਹੀਂ ਆਪਸ ਦੇ ਵਿੱਚ, ਇਹ 22 ਤੋਂ ਘੱਟ ਨੇ। ਰਾਜੇਵਾਲ ਸਾਹਿਬ ਇਹ ਕਿਹਾ ਜਾ ਰਿਹਾ ਹੈ ਕਿ ਇਦੋਂ ਘੱਟ ਸਮਝੌਤਾ ਕਰਨ ਦੇ ਵਾਸਤੇ ਤਿਆਰ ਨਹੀਂ ਕਿ ਮੁੱਖ ਮੰਤਰੀ ਦਾ ਚਿਹਰਾ ਉਹਨਾਂ ਨੂੰ ਐਲਾਨਿਆ ਜਾਵੇ। ਆਮ ਆਦਮੀ ਪਾਰਟੀ ਕਿਸੇ ਵੀ ਹਾਲਤ ਦੇ ਵਿੱਚ ਇਉਂ ਨਹੀਂ ਕਰੂਗੀ ਕਿ ਇੰਨਾ ਸਮਾਂ ਉਹਨੇ ਪਾਰਟੀ ਨੂੰ ਖੜਿਆ ਕਰਨ ਦੇ ਉੱਤੇ ਲਾਇਆ ਤੇ ਹੁਣ ਕਿਸੇ ਨੂੰ ਸੀਐਮ ਦਾ ਫੇਸ ਜਿਹੜਾ ਉਹ ਪਰੋਸ ਕੇ ਦੇ ਦੇਵੇ। ਤੇ ਇਹ ਵੀ ਨਹੀਂ ਪਤਾ ਕਿ ਜਿਹਨੂੰ ਜੇ ਕਿਸੇ ਨੂੰ ਏਦਾਂ ਦੇ ਦਿੱਤਾ ਜਾਂਦਾ ਤੇ ਉਹਦੇ ਕੱਲ ਨੂੰ ਪਾਲਿਸੀਜ਼ ਕੀ ਹੋਣਗੀਆਂ, ਕਿਉਂਕਿ ਆਮ ਆਦਮੀ ਪਾਰਟੀ ਪਾਲਿਸੀਜ਼ ਆਪਣੀਆਂ ਲਾਗੂ ਕਰਨੀ ਚਾਹੂਗੀ। ਇਸ ਕਰਕੇ ਜਿਵੇਂ ਜਿਵੇਂ ਸਮਾਂ ਬੀਤ ਰਿਹਾ, ਜਿੰਨੀਆਂ ਲਿਸਟਾਂ ਉਹਨੇ ਜਾਰੀ ਕਰਤੀਆਂ ਨੇ, ਇੱਕ ਤਾਂ ਜਿਹੜਾ ਇਹ ਮੋਰਚਾ ਬਣਿਆ ਨਵਾਂ, ਉਹ ਇਹ ਸਮਝਦਾ ਕਿ ਅਸੀਂ ਆਜ਼ਾਦ ਤੌਰ ਦੇ ਉੱਤੇ ਲੜਨੀ ਹੈ ਚੋਣ, ਸਿੰਬਲ ਤੇ ਕਿਸੇ ਪਾਰਟੀ ਦੇ ਸਿੰਬਲ ਦੇ ਉੱਤੇ ਨਹੀਂ ਲੜਨੀ। ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਜੇ 20-22 ਸੀਟਾਂ ਉਹਨੂੰ ਛੱਡਣੀਆਂ ਵੀ ਪੈਂਦੀਆਂ ਨੇ ਤੇ ਉਹ ਛੱਡਣ ਦੇ ਵਾਸਤੇ ਤਿਆਰ ਵੀ ਹੋ ਸਕਦੀ ਹੈ, ਪਰ ਉਹ ਸ਼ਰਤ ਇਹ ਲਾਉਂਦੀ ਹੈ ਕਿ ਸਿੰਬਲ ਸਾਡੇ ਤੇ ਚੋਣ ਲੜਨੀ ਪਊਗੀ। ਕਿਉਂਕਿ ਉਹ ਇਹ ਸਮਝਦੀ ਹੈ ਕਿ ਜੇ ਕੱਲ ਨੂੰ ਇਹ ਕੁਝ ਸੀਟਾਂ ਜਿੱਤ ਲੈਂਦੇ ਆ ਤੇ ਫਿਰ ਉਹ ਇਹ ਵੀ ਕਹਿ ਸਕਦੇ ਆ ਕਿ ਸਾਡੇ ਤਰੀਕੇ ਨਾਲ ਚੱਲੋ, ਨਹੀਂ ਤਾਂ ਅਸੀਂ ਵੱਖ ਹੁੰਨੇ ਆ। ਜੇ ਇਹਨਾਂ ਦੇ ਸਿੰਬਲ ਦੇ ਉੱਤੇ ਉਹ ਲੜ ਕੇ ਜਿੱਤਦੇ ਆ ਤੇ ਫਿਰ ਐਂਟੀ ਡਿਫੈਕਸ਼ਨ ਲਾਅ ਉਹਨਾਂ ਦੇ ਉੱਤੇ ਇੰਪਲੀਮੈਂਟ ਹੋਊਗਾ ਕਿ ਉਹ ਵੱਖਰੇ ਨਹੀਂ ਹੋ ਸਕਣਗੇ। ਜੇ ਵੱਖਰੇ ਹੋਣਗੇ ਤੇ ਉਹਨਾਂ ਦੀ ਮੈਂਬਰੀ ਜਾਊਗੀ। ਤੋ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਇਹਨਾਂ ਨੂੰ ਸਾਹਮਣੇ ਰੱਖ ਕੇ ਆਮ ਆਦਮੀ ਪਾਰਟੀ ਉਹਨਾਂ ਨੂੰ ਆਜ਼ਾਦ ਤੌਰ ਦੇ ਉੱਤੇ ਤਾਂ ਪਾਰਟ ਆਪਣਾ ਨਹੀਂ ਬਣਾਉਣਾ ਚਾਹੁੰਦੀ। ਜਿਹੜਾ ਇਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਆ ਇੱਕ, ਉਹਦਾ ਹਰਿੰਦਰ ਸਿੰਘ ਲੱਖੋਵਾਲ ਆ, ਉਹਨੇ ਇਹ ਗੱਲ ਕਹੀ ਆ ਕਿ ਸਾਡੀ ਜਥੇਬੰਦੀ ਨੇ ਇਹ ਫੈਸਲਾ ਲੈ ਲਿਆ ਕਿ ਅਸੀਂ ਚੋਣਾਂ ਨਹੀਂ ਲੜਨੀਆਂ, ਨਾ ਅਸੀਂ ਕਿਸੇ ਧਿਰ ਦੀ ਮਦਦ ਕਰਨੀ ਹੈ। ਕਿ ਕਿਸੇ ਇੱਕ ਧਿਰ ਦੇ ਹੱਕ ਦੇ ਵਿੱਚ ਭੁਗਤਣਾ, ਇਹਦੇ ਸੰਬੰਧੀ ਉਹ ਇਹ ਕਹਿੰਦੇ ਆ ਕਿ ਅਜੇ ਅਸੀਂ ਅਗਲੀ ਮੀਟਿੰਗ ਦੇ ਵਿੱਚ ਦੇਖਾਂਗੇ। ਇੱਕ ਹੋਰ ਧੜਾ ਫਿਰਦਾ ਲੋਕ ਅਧਿਕਾਰ ਲਹਿਰ, ਉਹ ਇਹ ਕਹਿੰਦਾ ਹੈ ਕਿ ਕਿਸਾਨ ਘੋਲ ਦੇ ਵਿੱਚ ਜਿਹੜੀ ਹਾਸਲ ਕੀਤੀ ਜਿੱਤ ਹੈ, ਉਸ ਤੋਂ ਬਾਅਦ ਪੰਜਾਬ ਦੇ ਲੋਕ ਨਵੇਂ ਬਦਲ ਦੀ ਉਡੀਕ ਦੇ ਵਿੱਚ ਹੈ। ਕਿਸਾਨ ਧਿਰਾਂ ਨੂੰ ਇੱਕ ਮੰਚ ਦੇ ਉੱਤੇ ਖੜ ਕੇ ਹਰ ਹਲਕੇ ਦੇ ਵਿੱਚ ਚੰਗਾ ਉਮੀਦਵਾਰ ਪੇਸ਼ ਕਰਨਾ ਚਾਹੀਦਾ। ਤੇ ਉਹ ਇਹ ਵੀ ਕਹਿੰਦੇ ਆ ਕਿ ਕਿਸਾਨ ਨੇਤਾਵਾਂ ਨੂੰ ਖੁਦ ਅੱਗੇ ਆਉਣ ਤੋਂ ਗੁਰੇਜ਼ ਕਰਨਾ ਚਾਹੀਦਾ ਤੇ ਸਮਾਜ ਚੋਂ ਚੰਗੇ ਲੋਕਾਂ ਨੂੰ ਅੱਗੇ ਕਰਕੇ ਸਿਆਸਤ ਦੇ ਵਿੱਚ ਕੋਈ ਵੱਡਾ ਬਦਲਾਅ ਦੇਖਿਆ ਜਾ ਸਕਦਾ ਹੈ। ਇਹ ਸੁਝਾਅ ਮਾੜਾ ਨਹੀਂ ਗਾ ਵੈਸੇ, ਕਿ ਇਹਦੇ ਵਿੱਚ ਜਿਹੜੇ ਨੇਤਾ ਨੇ ਉਹ ਮੂਹਰੇ ਨਾ ਆਉਣ ਤੇ ਨਵੇਂ ਚਿਹਰਿਆਂ ਨੂੰ ਜਗ੍ਹਾ ਦੇਣ। ਪਰ ਕੀ ਇਹ ਹੋ ਸਕੂਗਾ? ਇਹ ਪੰਜਾਬੀ ਸੁਭਾਅ ਦੇ ਵਿੱਚ ਸ਼ਾਮਲ ਹੈ? ਮੇਰਾ ਖਿਆਲ ਪੰਜਾਬੀ
ਜੇ ਇਹਨੂੰ ਥੋੜਾ ਜਿਹਾ ਰਿੜਕਣਗੇ ਇਸ ਗੱਲ ਨੂੰ ਤੇ ਆਪੇ ਹੀ ਉਹਨਾਂ ਨੂੰ ਸਮਝ ਆ ਜਾਣੀ ਹੈ। ਇਹ ਪੋਸੀਬਲ ਨਹੀਂ ਹੈ, ਕਿਉਂਕਿ ਇੱਥੇ ਪੰਜਾਬੀ ਸੁਭਾਅ ਦੇ ਵਿੱਚ ਸ਼ਾਮਲ ਹੈ, ਅਗਲਾ ਕਹਿੰਦਾ ਮੇਰੇ ਤੋਂ ਬੈਟਰ ਐਮਐਲਏ ਕੌਣ ਹੋ ਸਕਦਾ, ਮੇਰੇ ਤੋਂ ਬੈਟਰ ਮੰਤਰੀ ਕੌਣ ਹੋ ਸਕਦਾ, ਮੇਰੇ ਤੋਂ ਬੈਟਰ ਮੁੱਖ ਮੰਤਰੀ ਕੌਣ ਹੋ ਸਕਦਾ। ਲੜਨ ਨੂੰ ਤਾਂ ਇੱਥੇ ਨੀਟੂ ਸ਼ਟਰਾਂ ਵਾਲਾ ਵੀ ਲੜੀ ਜਾਂਦਾ ਸੀਗਾ, ਉਹ ਕਹਿੰਦਾ ਸੀ ਮੈਂ ਐਮਐਲਏ ਜਿਹੜਾ ਬਣ ਸਕਦਾ। ਸਵਾਲ ਇਹ ਆ ਕਿ ਜੇ ਤੁਸੀਂ ਇਹ ਸੋਚਦੇ ਹੋ ਕਿ ਤੁਸੀਂ ਤਬਦੀਲੀਆਂ ਕੋਈ ਲੈ ਕੇ ਆਉਣੀਆਂ ਨੇ, ਖਾਸ ਤੌਰ ਦੇ ਉੱਤੇ ਸਿਆਸਤ ਦੇ ਵਿੱਚ, ਤੇ ਫਿਰ ਤੁਹਾਨੂੰ ਨਵੀਂ ਜਨਰੇਸ਼ਨ ਦੇ ਉੱਤੇ ਭਰੋਸਾ ਕਰਨਾ ਪਊਗਾ, ਉਹਨੂੰ ਥਾਪੀ ਦੇਣੀ ਪਊਗੀ। ਹਾਂ, ਇੰਨਾ ਜ਼ਰੂਰ ਹੈ ਕਿ ਸਿੱਧੀ ਐਮਐਲਏ ਤੋਂ ਦਿੰਦੇ ਹੋ ਜਾਂ ਹੇਠੋਂ ਚੱਲ ਕੇ ਆਉਂਦੇ ਹੋ, ਉਹਦੇ ਵਾਸਤੇ ਤੁਹਾਨੂੰ ਵੱਡੀ ਸਾਰੀ ਕੁਰਬਾਨੀ ਦੇਣੀ ਪਊਗੀ ਵੀ ਜੇ ਮੈਂ ਨਹੀਂ ਤਾਂ ਕੋਈ ਗੱਲ ਨਹੀਂ, ਨਵੀਂ ਜਨਰੇਸ਼ਨ ਜਿਹੜੀ ਉਹ ਆਵੇ। ਪਰ ਅਜਿਹਾ ਹੋ ਨਹੀਂ ਸਕਣਾ। ਇਹਦੇ ਨਾ ਹੋਣ ਦੇ ਜਿਹੜੇ ਪ੍ਰਮੁੱਖ ਰੀਜ਼ਨ ਨੇ ਉਹ ਇਹ ਨੇ ਕਿ ਹਰ ਵਿਅਕਤੀ ਇਹ ਸੋਚਦਾ ਕਿ ਮੈਂ ਜਿਵੇਂ ਨਵਜੋਤ ਸਿੰਘ ਸਿੱਧੂ ਹੁਰੀ ਵੀ ਤੁਸੀਂ ਇਹਨਾਂ ਦਿਨਾਂ ਦੇ ਦੌਰਾਨ ਦੇਖ ਰਹੇ ਹੋ ਕਿ ਉਹਨਾਂ ਨੂੰ ਮੈਂ ਤੋਂ ਬਿਨਾਂ ਹੋਰ ਕੁਝ ਨਹੀਂ ਦਿਸ ਰਿਹਾ, ਕਿ ਮੈਂ ਆ ਕੀਤਾ, ਮੈਂ ਆ ਕਰ ਦੂੰ, ਮੈਂ ਆ ਕਰਤਾ, ਮੈਂ ਕੀਤਾ ਸੀ, ਮੈਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਹਟਾਤਾ, ਮੈਂ ਆ ਕਰ ਲਿਆ। ਇਹ ਜਿਹੜੀ ਪੰਜਾਬ ਦੇ ਵਿੱਚ ਮੈਂ ਸ਼ੁਰੂ ਹੋਈ ਹੈ ਨਾ, ਸ਼ਾਇਦ ਇਹ ਮੈਂ ਅਜੇ ਮਾਰਚ ਤੱਕ ਸੁਣਨੀਓ ਹੀ ਪੈਣੀ ਹੈ। ਬਿਲਕੁਲ ਜੀ, ਪੰਜਾਬ ਦੇ ਲੋਕਾਂ 'ਚ ਕੁਰਸੀ ਦੀ ਇੰਨੀ ਭੁੱਖ ਆ ਨਾ, ਕਈਆਂ ਨੇ ਪਹਿਲੀ ਵਾਰ ਵੇਖੀ ਹੋਣੀ ਆ। ਤੇ ਅਖੀਰ ਦੇ ਵਿੱਚ ਯੂਪੀ ਦੇ ਵਿੱਚ ਹੁਣ ਸਪਾ ਸਮਰਥਕ ਇਤਰ ਕਾਰੋਬਾਰੀ ਤੇ ਛਾਪਾ। ਇਹਨਾਂ ਦੀ ਬੜੀ ਜਿਹੜੀ ਇੰਟਰਸਟਿੰਗ ਸਿਚੁਏਸ਼ਨ ਪੈਦਾ ਹੋਈ ਹੈ। ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਨਾਂ ਦੇ ਭੁਲੇਖੇ ਦੇ ਵਿੱਚ ਜਿਹੜਾ ਸੀਗਾ ਪੀ ਜੈਨ, ਜਿਹੜਾ ਪੱਪੀ ਜੈਨ ਦੇ ਛਾਪਾ ਮਾਰਨਾ ਸੀਗਾ, ਜਦੋਂ ਕਿ ਛਾਪਾ ਜਿਹੜੇ ਜੈਨ ਦੇ ਵੱਜ ਗਿਆ ਜਾ ਕੇ, ਉਹ ਭਾਜਪਾ ਦਾ ਸਮਰਥਕ ਸੀਗਾ। 197 ਕਰੋੜ ਰੁਪਈਆ ਉਹਦੇ ਉਥੋਂ ਜਿਹੜਾ ਨਿਕਲ ਆਇਆ। ਅੱਛਾ, ਜਦੋਂ ਪੈਸੇ ਗਿਣਨੇ ਸ਼ੁਰੂ ਹੋਏ ਪਤਾ ਫੇਰ ਲੱਗਿਆ ਵੀ ਪੱਪੀ ਜੈਨ ਦੇ ਤਾਂ ਛਾਪਾ ਵੱਜਿਆ ਹੀ ਨਹੀਂ, ਛਾਪਾ ਤਾਂ ਦੂਜੀ ਜਗ੍ਹਾ ਦੇ ਉੱਤੇ ਵੱਜ ਗਿਆ। ਹੁਣ ਉੱਥੋਂ ਛਾਪਾ ਮਾਰਨ ਵਾਲੇ ਛੱਡ ਕੇ ਨਹੀਂ ਆ ਸਕਦੇ ਸੀ, ਉਹ ਨੋਟ ਉੱਥੇ ਗਿਣ ਲੱਗ ਗਏ। 197 ਕਰੋੜ ਰੁਪਈਆ ਕੈਸ਼ ਲੱਭਿਆ, 26 ਕਿਲੋ ਸੋਨੇ ਦੀਆਂ ਇੱਟਾਂ ਲੱਭੀਆਂ, ਤੇ ਬਾਕੀ ਸਮਾਨ ਜਿਹੜਾ ਮਹਿੰਗਾ ਸੀ ਉਹ ਬਹੁਤ ਲੱਭਿਆ। ਹੁਣ ਇਹ ਹੋ ਗਿਆ, ਜਿਹੜੀ ਕੇਂਦਰ ਦੀ ਸਰਕਾਰ ਹੈ ਜਾਂ ਯੂਪੀ ਵਾਲੀ ਸਰਕਾਰ ਹੈ, ਬਈ ਸਾਡੇ ਆਪਣੇ ਬੰਦੇ ਤੇ ਛਾਪਾ ਵੱਜ ਗਿਆ, ਤੋਏ ਤੋਏ ਹੋਣ ਲੱਗੀ ਵੀ ਜਿਹਦੇ ਤੇ ਮਾਰਨਾ ਸੀ ਉਹਦੇ ਤੇ ਤਾਂ ਮਾਰ ਲਓ ਛਾਪਾ। ਹੁਣ ਕਨੌਜ, ਕਾਨਪੁਰ, ਐਨਸੀਆਰ, ਸੂਰਤ ਤੇ ਮੁੰਬਈ ਸਣੇ 40 ਥਾਵਾਂ ਦੇ ਉੱਤੇ ਛਾਪੇਮਾਰੀ ਪੁਸ਼ਪਿੰਦਰ ਜੈਨ ਉਰਫ ਪੱਪੀ ਜੈਨ ਦੇ ਟਿਕਾਣਿਆਂ ਦੇ ਉੱਤੇ ਵੱਜਣੀ ਸ਼ੁਰੂ ਹੋ ਗਈ। ਉੱਤਰ ਪ੍ਰਦੇਸ਼ ਦੇ ਵਿੱਚ ਟੈਕਸ ਚੋਰੀ ਦੀ ਜਿਹੜਾ ਉਹਨੂੰ ਆਧਾਰ ਬਣਾ ਕੇ ਇਹ ਛਾਪੇਮਾਰੀ ਕੀਤੀ ਗਈ ਆ। ਇਹਨੇ ਸਮਾਜਵਾਦੀ ਇਤਰ ਬਣਾਇਆ ਸੀਗਾ, ਔਰ ਇਤਰ ਜਿਹੜਾ ਸੈਂਟ ਤੋਂ ਉਹ ਚਰਚਾ ਦੇ ਵਿੱਚ ਆਇਆ ਸੀਗਾ। ਇਹ ਪੱਪੀ ਜੈਨ, ਉਹਦੇ 40 ਟਿਕਾਣਿਆਂ ਦੇ ਉੱਤੇ ਲਗਾਤਾਰ ਇਨਕਮ ਟੈਕਸ ਡਿਪਾਰਟਮੈਂਟ ਦੀ ਕਾਰਵਾਈ ਚੱਲ ਰਹੀ ਹੈ। ਵਿਭਾਗ ਨੇ ਇਸ ਜਿਹੜਾ ਸੈਂਟ ਬਣਾਉਣ ਵਾਲੇ ਕਾਰੋਬਾਰੀ ਤੇ ਇਹਦੇ ਨਾਲ ਜੁੜੇ ਜਿਹੜੇ ਬਾਕੀ ਚੀਜ਼ਾਂ ਨੇ ਉਹਨੂੰ ਜਾਂਚ ਦੇ ਦਾਇਰੇ ਦੇ ਵਿੱਚ ਲਿਆਂਦਾ। ਦਿੱਲੀ ਦੀ ਫਰੈਂਚ ਕਾਲੋਨੀ ਦੇ ਵਿੱਚ ਸਥਿਤ ਇੱਕ ਮਕਾਨ, ਮੁੰਬਈ ਦੇ ਵਿੱਚ 1 ਦਰਜਨ ਦੇ ਕਰੀਬ ਵੱਖ-ਵੱਖ ਦਫ਼ਤਰਾਂ ਦੇ ਉੱਤੇ ਛਾਪੇਮਾਰੀ ਕਰਕੇ ਪੜਤਾਲ ਕੀਤੀ ਜਾ ਰਹੀ ਹੈ। ਹਾਲਾਂਕਿ ਆਫੀਸ਼ੀਅਲੀ ਤੌਰ ਦੇ ਉੱਤੇ ਇਨਕਮ ਟੈਕਸ ਡਿਪਾਰਟਮੈਂਟ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ। ਸਮਾਜਵਾਦੀ ਪਾਰਟੀ ਨੇ ਜਿਹੜਾ ਉਹਨਾਂ ਦਾ ਸੋਸ਼ਲ ਮੀਡੀਆ ਹੈਂਡਲ ਹੈ, ਉਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਕਨੌਜ ਦੇ ਵਿੱਚ ਐਮਐਲਸੀ ਜਿਹੜੇ ਨੇ ਪੱਪੀ ਜੈਨ, ਉਹਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸੱਪਾ ਨੇ ਇਹ ਕਿਹਾ ਕਿ ਪਾਰਟੀ ਪ੍ਰਮੁੱਖ ਅਖਿਲੇਸ਼ ਯਾਦਵ ਨੇ ਕਨੌਜ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਬੁਲਾਈ ਸੀਗੀ, ਜਿਹਦੇ ਕਰਕੇ ਸਰਕਾਰ ਨੇ ਇਹ ਛਾਪੇਮਾਰੀ ਕੀਤੀ ਹੈ। ਯੂਪੀ ਦੇ ਵਿੱਚ ਟੈਕਸ ਚੋਰੀ ਦੇ ਮਾਮਲੇ ਦੇ ਵਿੱਚ ਹਫ਼ਤੇ ਦੇ ਅੰਦਰ ਇਹ ਦੂਜੀ ਵੱਡੀ ਕਾਰਵਾਈ ਆ। ਇਸ ਮਹੀਨੇ ਸਮਾਜਵਾਦੀ ਪਾਰਟੀ ਦੇ ਨਾਲ ਜੁੜੇ ਚੌਥੇ ਵੱਡੇ ਨੇਤਾ ਦੇ ਉੱਤੇ ਇਨਕਮ ਟੈਕਸ ਦਾ ਛਾਪਾ ਪਿਆ। ਪਿਛਲੇ ਦਿਨੀ ਸਮਾਜਵਾਦੀ ਪਾਰਟੀ ਦੇ ਜਿਹੜੇ ਬੁਲਾਰੇ ਆ ਰਾਜੀਵ ਸਣੇ ਪਾਰਟੀ ਨੇਤਾਵਾਂ ਦੇ ਘਰ ਦੇ ਉੱਤੇ ਛਾਪਾ ਪਿਆ ਸੀਗਾ। ਅਖਿਲੇਸ਼ ਯਾਦਵ ਕਹਿੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਮਹਿਕ ਵਾਲੀ ਚੀਜ਼ ਹੈ ਉਹ ਪਸੰਦ ਨਹੀਂ ਗਈ, ਜਦੋਂ ਕਿ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ, ਉਹ ਇਹ ਕਹਿੰਦੇ ਆ ਕਿ ਸਮਾਜਵਾਦੀ ਪਾਰਟੀ ਦੇ ਜਿਹੜਾ ਇਤਰ ਹੈ, ਇਹ ਜਿਹੜਾ ਸੈਂਟ ਹੈ,
ਉਹਦੀ ਬੋ ਆ ਰਹੀ ਹੈ ਇਸ ਵੇਲੇ ਪੂਰੀ ਯੂਪੀ ਦੇ ਵਿੱਚ ਇਹ ਬੋ ਫੈਲੀ ਹੋਈ ਆ ਜਿਹਨੂੰ ਕੰਟਰੋਲ ਕਰਨ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਕੋਸ਼ਿਸ਼ ਕਰ ਰਹੀ ਹੈ। ਸੋ ਜਿਹੜੀਆਂ ਏਜੰਸੀਜ਼ ਨੇ ਉਹਨਾਂ ਨੂੰ ਕਿਵੇਂ ਵਿਰੋਧੀਆਂ ਦੇ ਵਾਸਤੇ ਵਰਤਿਆ ਜਾਂਦਾ ਇਹ ਉਹਦੀ ਮਿਸਾਲ ਹੈ, ਔਰ ਕਾਲੀ ਦੇ ਵਿੱਚ ਵਰਤਿਆ ਜਾਂਦਾ ਇਹਦੀ ਦੂਜੀ ਮਿਸਾਲ ਹੈ ਕਿ ਪੀ ਜਾਣ ਦੇ ਜਿਹੜੇ ਬਿਜ਼ਨਸ ਸੀ ਪੀ ਜਾਣ ਜਿਹੜਾ ਉਹ ਲੱਭ ਲਿਆ ਜਿਹੜਾ ਕਿ ਉਹਨਾਂ ਦੀ ਪਾਰਟੀ ਦਾ ਨਹੀਂ ਸੀ, ਦੂਜੇ ਦਾ ਸੀਗਾ ਜੀ। ਜੀ ਬਿਲਕੁਲ ਵੱਡਾ ਭੁਲੇਖਾ ਲੱਗਾ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ੍ਰੀ ਅਕਾਲ।